Tour, New Jersey, Harneck Singh Pabla, Renton, Washington, H&M Oil, Ontario, Harjeet Singh Lathrop, Gurmail Singh, Balbir Basi, Elgrove, Gurneek Singh Bagdi, Fresno, Dharam Singh ਢਿੱਲੋਂ, ਨਿਊਯਾਰਕ, ਸ਼ਮਸ਼ੇਰ ਸਿੰਘ ਢਿੱਲੋਂ, ਨਿਊਯਾਰਕ, ਧਰਮ ਸਿੰਘ, ਰਮਿੰਦਰ ਬਸਰਾ, ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼, ਯੂਬਾ ਸਿਟੀ, ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਇਹਨਾਂ ਦੇ ਕੋਲੋਂ ਤੁਸੀਂ ਲੈ ਸਕਦੇ ਹੋ। ਕਾਲ 530 751 7605। ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 888 888 99 14 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408 722 76 98 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਤੋਂ ਪਹਿਲਾਂ ਅੱਜ ਜੂਨ 18 ਆ, ਐਗਜ਼ੈਕਟਲੀ 1 ਸਾਲ ਪਹਿਲਾਂ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਨੂੰ ਸਰੀ ਦੇ ਸਰੀ ਸਿੱਖ ਟੈਂਪਲ ਗੁਰਦੁਆਰਾ ਸਾਹਿਬ ਵਿੱਚ ਸ਼ਰੇਆਮ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ ਤੇ 4 ਜਣਿਆਂ ਨੂੰ ਹੁਣ ਤੱਕ ਜਿਹੜਾ ਅਰੈਸਟ ਵੀ ਕੀਤਾ ਗਿਆ ਹੈਗਾ। ਇਹਦੇ ਲਿੰਕ ਜਿਹੜੇ ਆ ਉਹ ਭਾਰਤ ਦੀ ਸਰਕਾਰ ਨਾਲ ਜੁੜਦੇ ਆ। ਅਮਰੀਕਾ ਵਾਲੇ ਜਿਹੜਾ ਨਿਖਿਲ ਗੁਪਤਾ ਆ ਉਹਨੂੰ ਵੀ ਇੱਥੇ ਲੈ ਆਏ ਤੇ ਉਹਦਾ ਵੀ ਜਿਹੜਾ ਟਰਾਇਲ ਆ ਉਹ ਸ਼ੁਰੂ ਹੋ ਗਿਆ। ਜਿਹੜੇ 4 ਕਾਤਲ ਸੀਗੇ ਭਾਈ ਹਰਦੀਪ ਸਿੰਘ ਨਿੱਜਰ ਦੇ, ਉਹਨਾਂ ਦਾ ਜਿਹੜਾ ਟਰਾਇਲ ਆ ਉਹ ਵੀ ਸ਼ੁਰੂ ਹੋ ਗਿਆ ਹੈਗਾ। ਅੱਜ ਕੈਨੇਡਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਜਿਹੜੇ ਪ੍ਰੀਮੀਅਰ ਆ, ਜਿੱਦਾਂ ਉੱਥੇ ਦੇ ਜਿਹੜੇ ਹੈੱਡ, ਜਿੱਦਾਂ ਆਪਾਂ ਗਵਰਨਰ ਕਹਿ ਦਿੰਦੇ ਆ, ਉਹਨਾਂ ਨੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੂੰ ਇਹ ਕਿਹਾ ਆ ਵੀ ਜਿਹੜੀ ਫੋਰਨ ਇੰਟਰਫੀਅਰੈਂਸ ਹੋ ਰਹੀ ਆ ਗਵਰਨਮੈਂਟ ਦੇ ਵਿੱਚ ਜਾਂ ਲੋਕਾਂ ਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਨਾਲ ਦੱਬਿਆ ਜਾ ਰਿਹਾ ਆ, ਉਹਦੀ ਜਿਹੜੀ ਉੱਥੇ ਦੀ ਸੀਸਸ ਹੈਗੀ ਆ ਸਿਕਿਉਰਿਟੀ ਏਜੰਸੀ, ਉਸ ਨੂੰ ਲੋਕਲ ਜਿਹੜੀਆਂ ਸਟੇਟਸ ਗਵਰਨਮੈਂਟ ਆ ਉਹਨਾਂ ਨੂੰ ਪੂਰਾ ਜਿਹੜਾ ਆ ਇਨਫੋਰਮੇਸ਼ਨ ਦੇਣੀ ਚਾਹੀਦੀ ਹੈਗੀ ਆ ਤੇ ਇਹ ਸਾਡੀ ਨੰਬਰ 1 ਪ੍ਰਾਇੋਰਟੀ ਹੋਣੀ ਚਾਹੀਦੀ ਹੈਗੀ ਆ। ਉਹ ਕਹਿੰਦੇ ਵੀ ਇਸ ਤੋਂ ਬਿਨਾਂ ਸਾਈਬਰ ਅਟੈਕ, ਸਾਈਬਰ ਸਿਕਿਉਰਿਟੀ, ਮਰਡਰ, ਇਹ ਸਾਰੇ ਕਾਸੇ ਦੇ ਵਿੱਚ ਜਿਹੜੀਆਂ ਸੈਂਟਰ ਦੀ ਸਿਕਿਉਰਿਟੀ ਏਜੰਸੀ ਆ ਉਸ ਨੂੰ ਸਟੇਟਸ ਦੇ ਨਾਲ ਹੈਲਪ ਕਰਨੀ ਚਾਹੀਦੀ ਹੈਗੀ। ਉਹਨਾਂ ਨੇ ਹਰਦੀਪ ਸਿੰਘ ਨਿੱਜਰ ਹੋਣਾ ਦਾ ਜਿਹੜਾ ਮਾਮਲਾ ਆ ਉਹ ਬਿਲਕੁਲ ਫੋਰਫਰੰਟ ਤੇ ਰੱਖਿਆ। ਉਹਨਾਂ ਨੇ ਕਿਹਾ ਵੀ ਸਾਡੇ ਕੋਲ ਬਹੁਤ ਸਾਰੇ ਭਾਰਤੀ ਮੂਲ ਦੇ ਜਿਹੜੇ ਸਿੱਖ ਹੈਗੇ ਆ, ਇੰਡੀਆ ਤੋਂ ਆਏ, ਉਹ ਉੱਥੇ ਹੈਗੇ, ਇਰਾਨ ਤੋਂ, ਯੂਕਰੇਨ ਤੋਂ, ਚਾਈਨਾ ਤੋਂ ਹੈਗੇ ਆ, ਜਿਨ੍ਹਾਂ ਨੂੰ ਉੱਥੇ ਦੀਆਂ ਸਰਕਾਰਾਂ ਹਰਾਸ ਕਰ ਰਹੀਆਂ ਆ, ਫੋਰਨ ਗਵਰਨਮੈਂਟ ਇੰਟਰਫੀਅਰ ਕਰ ਰਹੀ ਆ। ਇਸ ਦੇ ਉੱਤੇ ਇਮੀਡੀਏਟਲੀ ਜਿਹੜਾ ਐਕਸ਼ਨ ਆ ਉਹ ਜਸਟਿਨ ਟਰੂਡੋ ਉਹਨਾਂ ਨੂੰ ਲੈਣਾ ਚਾਹੀਦਾ। ਅੱਜ ਉਹਨਾਂ ਨੇ ਇਹ ਜਿਹੜਾ ਹੈ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਦੱਸਿਆ ਤੇ ਇੱਕ ਲੈਟਰ ਵੀ ਜਿਹੜਾ ਉਹਨੇ ਕੈਨੇਡਾ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੂੰ ਲਿਖਿਆ ਹੈਗਾ। ਜੀ ਬਿਲਕੁਲ। ਸੋ ਇਹ ਵੀ ਦੱਸ ਜਾਈਏ ਵੀਕਐਂਡ ਤੋਂ ਹੀ ਜਿਹੜੇ ਪ੍ਰੋਗਰਾਮ ਆ ਭਾਈ ਨਿੱਜਰ ਹੁਣਾਂ ਦੀ ਜਿਹੜੀ ਸ਼ਹਾਦਤ ਨੂੰ ਲੈ ਕੇ ਉੱਥੇ ਲਗਾਤਾਰ ਜਿਹੜੇ ਉਹ ਚੱਲ ਰਹੇ ਆ। ਸੋ ਵੱਖ-ਵੱਖ ਬੁਲਾਰੇ ਵੀ ਉੱਥੇ ਜਿਹੜੇ ਉਹ ਬੋਲ ਰਹੇ ਆ। ਇੱਕ ਜਿਹੜੀ ਗੱਲ ਇਹਨਾਂ ਸਾਰਿਆਂ ਦੇ ਵਿੱਚੋਂ ਜਿਹੜੀ ਅਹਿਮ ਨਿਕਲ ਕੇ ਆਈ ਆ, ਕਹਿੰਦੇ ਵੀ ਹੁਣ ਤੁਸੀਂ ਚਲੋ ਠੀਕ ਆ, ਟਰੂਡੋ ਦਾ ਧੰਨਵਾਦ ਤਾਂ ਕਰੀ ਜਾਂਦੇ ਆ, ਸਰਕਾਰ ਦਾ ਧੰਨਵਾਦ ਤਾਂ ਕਰੀ ਜਾਂਦੇ ਵੀ ਉਹਨਾਂ ਨੇ ਮਸਲਾ ਜਿਹੜਾ ਉਹ ਚੱਕਿਆ, ਪਰ ਕਹਿੰਦੇ ਵੀ ਇੱਕ ਇਸ ਐਂਗਲ ਤੋਂ ਵੀ ਉਹਨਾਂ ਨੂੰ, ਸਰਕਾਰ ਨੂੰ ਸਵਾਲ ਤੁਹਾਨੂੰ ਬਿਲਕੁਲ ਜ਼ੋਰਦਾਰ ਆਵਾਜ਼ ਦੇ ਵਿੱਚ ਚੱਕਣੇ ਚਾਹੀਦੇ ਆ ਵੀ ਜਦੋਂ ਤੁਹਾਨੂੰ ਪਤਾ ਸੀਗਾ ਵੀ ਇਹਨਾਂ ਬੰਦਿਆਂ ਦੀ ਜਾਨ ਨੂੰ ਖਤਰਾ ਹੈ ਤੇ ਉਹਨਾਂ ਨੂੰ ਬਚਾਉਣ ਖਾਤਰ ਤੁਸੀਂ ਕੀਤਾ ਕੀ ਆ, ਤੁਸੀਂ ਤੁਹਾਡੀ ਜਿਹੜੀ ਆ ਅਣਗਹਿਲੀ ਰਹਿ ਕਿੱਥੇ ਗਈ ਆ, ਤੁਸੀਂ ਕਿਉਂ ਜਿਹੜਾ ਆ ਉਹ ਬਚਾ ਨਹੀਂ ਸਕੇ। ਜਿਹੜਾ ਤੁਹਾਡਾ ਕੰਮ ਆ ਇੰਟੈਲੀਜੈਂਸ ਦਾ ਜਿਹੜਾ ਕੰਮ ਆ, ਸੇਫਟੀ ਦਾ ਜਿਹੜਾ ਕੰਮ ਆ, ਵੀ ਇਹ ਚੀਜ਼ ਜਿਹੜੀ ਕਿਤੇ ਨਾ ਕਿਤੇ ਤੁਹਾਡੇ ਵੱਲੋਂ ਜਿਹੜੀ ਉਹ ਰਹਿ ਗਈ ਆ। ਸੋ ਇਹ ਜ਼ਰੂਰੀ ਚੀਜ਼ ਆ। ਇਹ ਇੱਥੇ ਵੀ ਜਿਹੜੀ ਚਰਚਾ ਨਾਲ ਦੇ ਨਾਲ ਅਮਰੀਕਾ ਦੇ ਵਿੱਚ ਵੀ ਜਿਹੜੀ ਉਹ ਹੋਣੀ ਚਾਹੀਦੀ ਆ। ਹਾਂ, ਇੱਕ ਅਸੈਸੀਨੇਸ਼ਨ ਪਲਾਟ ਫਾਇਲ ਹੋ ਗਿਆ, ਇਹਦਾ ਮਤਲਬ ਇਹ ਨਹੀਂ ਆ ਵੀ ਕੋਈ ਹੋਰ ਜਿਹੜੀ ਅਸੈਸੀਨੇਸ਼ਨ ਦੀ ਕੋਈ ਕੋਸ਼ਿਸ਼ ਜਿਹੜੀ ਉੱਧਰ ਨਹੀਂ ਕੀਤੀ ਜਾਊਗੀ ਜਾਂ ਉਹ ਨਹੀਂ ਕਰ ਰਹੇ ਹੋਣਗੇ। ਸੋ ਇੱਥੋਂ ਦੇ ਲਾ ਮੇਕਰਸ ਨੂੰ ਜਿਹੜਾ ਜ਼ੋਰ ਪਾ ਕੇ ਜਿਹੜੇ ਲੈਜਿਸਲੇਸ਼ਨ ਆ, ਜਿਹੜੇ ਕਾਨੂੰਨ ਆ, ਉਹ ਬਣਵਾਉਣ ਵੱਲ ਨੂੰ ਹੁਣ ਕਦਮ ਜਿਹੜੇ ਉਹ ਚੱਕਣ ਦੀ ਲੋੜ ਆ, ਰਾਦਰ ਦੈਨ ਵੀ ਆਪਾਂ ਆਪਸ ਦੇ ਵਿੱਚ ਉਲਝਦੇ ਰਹੀਏ ਹੋਰ ਚੀਜ਼ਾਂ ਦੇ ਉੱਤੇ, ਜਿਹੜੀ ਆਪਾਂ ਲੜਾਈ ਦੇ ਵਿੱਚ ਜਿਹੜਾ ਉਲਝੀਏ। ਇਕੱਠੇ ਹੋ ਕੇ ਕਾਨੂੰਨ ਕਿਹੜੇ ਪਾਸ ਕਰਵਾ ਸਕਦੇ ਆ, ਉਸ ਉੱਤੇ ਜਿਹੜੀ ਉਹ ਚਰਚਾ ਵੱਡੇ ਪੱਧਰ ਦੇ ਉੱਤੇ ਜਿਹੜੀ ਉਹ ਹੋਣੀ ਚਾਹੀਦੀ ਆ ਤੇ ਕਾਨੂੰਨ ਪਾਸ ਕਰਵਾਉਣ ਵੱਲ ਨੂੰ ਹੀ ਹਰ ਇੱਕ ਦਾ ਜਿਹੜਾ ਉਹ ਜ਼ੋਰ ਲੱਗਣਾ ਚਾਹੀਦਾ ਹੈ। ਜਿਹੜਾ ਬੀਤੇ ਦਿਨਾਂ ਵਾਸ਼ਿੰਗਟਨ DC 'ਚ ਪ੍ਰੋਗਰਾਮ ਹੋਇਆ ਸੀ, ਉਹ ਉਸ ਪਾਸੇ ਵੱਲ ਨੂੰ ਹੀ ਵਧੇ ਹੋਏ ਕਦਮ ਆ। ਇਹ ਆਪਣੇ ਮੁਲਕ ਵਿੱਚ, ਅਮਰੀਕਾ ਵਿੱਚ ਵੀ ਤੇ ਕੈਨੇਡਾ ਵਾਲਿਆਂ ਨੂੰ ਵੀ ਇਸ ਦੇ ਉੱਤੇ ਜਿਹੜਾ ਉਹ ਬਹੁਤ ਜ਼ੋਰ ਦੇਣ ਦੀ ਜ਼ਰੂਰਤ ਹੈਗੀ ਆ। ਬਾਕੀ ਭਾਈ ਹਰਦੀਪ ਸਿੰਘ ਨਿੱਜਰ ਹੁਣੀ ਕਹਿੰਦੇ ਪਏ ਉਹਨਾਂ ਦੀ ਜਿਹੜੀ ਸ਼ਖਸੀਅਤ ਇਦਾਂ ਦੀ ਸੀ ਪਈ ਉਹ ਹਰ ਇੱਕ
ਬੰਦੇ ਨੂੰ ਨਾਲ ਲੈ ਕੇ ਚੱਲਦੇ ਸੀ, ਚਾਹੇ ਉਹ ਕਿਸਾਨ ਮੋਰਚਾ ਸੀ, ਦੀਪ ਸਿੱਧੂ ਦਾ ਸੀ, ਰੈਫਰੈਂਡਮ ਲਈ ਵੋਟਾਂ, ਮਾਨ ਸਾਹਿਬ ਦੀ ਹਮਾਇਤ, ਬਿੱਟੂ ਧੜੇ ਨਾਲ ਨੇੜਤਾ, ਬੰਦੀ ਸਿੰਘਾਂ ਦੀ ਸਾਂਝ, ਵਾਰਿਸ ਪੰਜਾਬ ਦੇ ਨਾਲ, ਸਾਰਿਆਂ ਨੂੰ ਉਹ ਬੜੇ ਪਿਆਰ ਦੇ ਨਾਲ ਸਾਰੇ ਰਲ ਕੇ ਚੱਲਦੇ ਸੀ। ਸੋ ਅੱਜ ਦੇ ਉਹਨਾਂ ਦੇ ਜਿਹੜੇ ਸ਼ਹੀਦੀ ਦਿਹਾੜੇ ਤੇ ਬਹੁਤ ਸਾਰੇ ਸਿੱਖ ਜਿਹੜੇ ਆ ਉਹ ਇਹੀ ਸੋਚਦੇ ਆ ਵੀ ਸ਼ਰਧਾਂਜਲੀ ਉਹਨਾਂ ਨੂੰ ਸੱਚੀ ਇਹੀ ਹੋਵੇਗੀ ਵੀ ਆਪਾਂ ਉਹਨਾਂ ਵਾਂਗ ਵਿਚਰਨਾ ਸਿੱਖੀਏ, ਨਾ ਕਿ ਆਪਣੇ ਆਪਣੇ ਧੜੇ ਦੇ ਨਾਲ ਕੋਈ ਜਿਹੜਾ ਇੱਕ ਦੂਜੇ ਦੇ ਪ੍ਰਤੀ ਮਾੜਾ ਬੋਲੀਏ, ਖਿੱਚੋਤਾਣ ਜਿਹੜੀ ਘਟਾਈਏ, ਤਾਂ ਕਿ ਇਕੱਠੇ ਹੋ ਕੇ ਜੇ ਇੱਕ ਸਰਕਾਰ, ਇੰਡੀਆ ਦੀ ਸਰਕਾਰ ਇਹ ਚਾਹੁੰਦੀ ਆ ਕਿ ਅਸੀਂ ਸਿੱਖਾਂ ਨੂੰ ਖਤਮ ਕਰ ਦੇਣਾ ਆ ਬਾਹਰਲੇ ਮੁਲਕਾਂ 'ਚ ਵੀ, ਉੱਥੇ ਤਾਂ ਵੀ ਅਸੀਂ ਦਵਾ ਲਏ ਆ, ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ। ਛੋਟੇ ਛੋਟੇ ਮੁੱਦਿਆਂ ਦੇ ਉੱਤੇ ਨਹੀਂ ਸਾਨੂੰ ਇੱਕ ਦੂਜੇ ਦੀ ਜਿਹੜੀ ਖਿੱਚੋਤਾਣ ਕਰਨੀ ਚਾਹੀਦੀ ਹੈਗੀ। ਇਹ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਵੱਲ ਜੋ ਉਹਨਾਂ ਦੀ ਸ਼ਖਸੀਅਤ ਸੀ ਉਹ ਦੇਖ ਕੇ ਸਾਨੂੰ ਸਾਰਿਆਂ ਨੂੰ ਉਸੇ ਤਰ੍ਹਾਂ ਜਿਹੜਾ ਵਿਚਰਨਾ ਚਾਹੀਦਾ ਹੈਗਾ। ਜੀ ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਖਬਰ ਆ ਉਸ ਉੱਤੇ ਆਪਾਂ ਨਜ਼ਰ ਮਾਰੀਏ। ਕੱਲ ਆਪਾਂ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵੀ ਇਸ ਦਾ ਜਿਹੜਾ ਉਹ ਜ਼ਿਕਰ ਕੀਤਾ ਸੀਗਾ ਵੀ ਪ੍ਰੈਜ਼ੀਡੈਂਟ ਬਾਈਡਨ ਜਿਹੜੇ ਉਹ ਲੋਕ ਜਿਹੜੇ US ਸਿਟੀਜ਼ਨਸ ਦੇ ਨਾਲ ਵਿਆਹੇ ਹੋਏ ਆ ਪਰ ਉਹ ਅਨਡਾਕੂਮੈਂਟਡ ਨੇ, ਜਿਨ੍ਹਾਂ ਨੂੰ ਅਨਡਾਕੂਮੈਂਟਡ ਸਪਾਊਜ਼ਸ ਆਖਿਆ ਜਾਂਦਾ, ਉਹ ਬੰਦਾ ਵੀ ਹੋ ਸਕਦਾ ਆ, ਉਹ ਜਨਾਨੀ ਵੀ ਹੋ ਸਕਦੀ ਆ, ਕਹਿੰਦੇ ਵੀ ਉਹਨਾਂ ਨੂੰ ਲੀਗਲ ਸਟੇਟਸ ਦੇਣ ਵੱਲ ਨੂੰ ਪ੍ਰੈਜ਼ੀਡੈਂਟ ਬਾਈਡਨ ਆ ਉਹ ਕਦਮ ਚੱਕਣ ਜਾ ਰਹੇ ਆ। ਇਹ ਉਸ ਟਾਈਮ ਦੇ ਉੱਤੇ ਕਦਮ ਚੱਕਿਆ ਜਾ ਰਿਹਾ ਆ ਜਦ ਅੱਜ ਤੋਂ 12 ਸਾਲ ਪਹਿਲਾਂ ਪ੍ਰੈਜ਼ੀਡੈਂਟ ਓਬਾਮਾ ਨੇ ਜਿਹੜੀ ਛੋਟੀ ਉਮਰੇ ਬੱਚੇ ਇੱਥੇ ਆਏ ਆ ਡਾਕਾ ਵਾਲੇ, ਡੈਫਰਡ ਐਕਸ਼ਨ ਚਾਈਲਡਹੁੱਡ ਅਰਾਈਵਲ ਵਾਲੇ, ਉਹਨਾਂ ਨੂੰ ਜਿਹੜੇ ਹਿਸਾਬ ਦੇ ਨਾਲ ਰਾਹ ਦਿੱਤਾ ਸੀਗਾ ਵੀ ਭਾਈ ਤੁਸੀਂ ਇੱਥੇ ਰਹਿ ਸਕਦੇ ਆ, ਪੜ੍ਹ ਸਕਦੇ ਆ, ਅੱਗੇ ਅਤੇ ਜਿਹੜੇ ਉਹ ਵੱਧ ਸਕਦੇ ਆ। ਸੋ ਪ੍ਰੈਜ਼ੀਡੈਂਟ ਜੋ ਬਾਈਡਨ ਇਮੀਗ੍ਰੇਸ਼ਨ ਦੇ ਬਾਬਤ ਇੱਕ ਬਹੁਤ ਵੱਡਾ ਜਿਹੜਾ ਕਦਮ ਆ ਉਹ ਨਵੀਂ ਪਾਲਿਸੀ ਕਹਿੰਦੇ ਆ ਵੀ ਅਨਾਉਂਸ ਕਰਨ ਜਾ ਰਹੇ ਆ। ਇੱਕ ਪਾਸੇ ਆਪਾਂ ਦੇਖ ਰਹੇ ਹਾਂ ਵੀ ਉਹਨਾਂ ਨੇ ਹੁਣ ਸਖਤੀਆਂ ਬਾਰਡਰ ਦੇ ਉੱਤੇ ਵੀ ਕੀਤੀਆਂ, ਉਹਨਾਂ ਦੇ ਉੱਤੇ ਦਬਾਅ ਬਹੁਤ ਆ ਇਮੀਗ੍ਰੇਸ਼ਨ ਦੇ ਮੁੱਦੇ ਨੂੰ ਲੈ ਕੇ। ਉਹਨਾਂ ਦਾ ਆਪਣਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਸਕੱਤਰ ਮਾਇਓਰਕਸ, ਉਸ ਦੀ ਇੰਪੀਚਮੈਂਟ ਦਾ ਮੁੱਦਾ ਵੀ ਜਿਹੜਾ ਉਹ ਭਖਿਆ ਸੀਗਾ। ਸੋ ਵਾਈਟ ਹਾਊਸ ਕਹਿੰਦੇ ਵੀ ਮੰਨਦਾ ਆ ਵੀ 5 ਲੱਖ ਤੋਂ ਵੱਧ ਅਜਿਹੇ ਸਪਾਊਜ਼ਸ ਨੇ ਜਿਨ੍ਹਾਂ ਨੂੰ ਇਸ ਪਾਲਿਸੀ ਦੇ ਨਾਲ ਫਾਇਦਾ ਜਿਹੜਾ ਉਹ ਹੋ ਸਕਦਾ ਆ। ਇਲੈਕਸ਼ਨ ਈਅਰ ਦੇ ਵਿੱਚ ਇਮੀਗ੍ਰੇਸ਼ਨ ਜਦ ਹੌਟ ਇਸ਼ੂ ਆ ਉਸ ਟਾਈਮ ਦੇ ਉੱਤੇ ਜੇ 5 ਲੱਖ ਲੋਕਾਂ ਨੂੰ ਹਰਜੋਤ ਸਿੰਘ ਜੀ ਇਹ ਪੱਕੇ ਹੋਣ ਦਾ ਰਾਹ ਬਣਦਾ ਆ ਤਾਂ ਉਸ ਦਾ ਅਸਰ ਕਿਤੇ ਨਾ ਕਿਤੇ ਇਲੈਕਸ਼ਨਾਂ ਵਿੱਚ ਵੀ ਜਿਹੜਾ ਉਹ ਪੈਂਦਾ ਨਜ਼ਰ ਆਊਗਾ, ਕਿਉਂਕਿ ਇਹ ਉਹ ਸਾਰੇ ਲੋਕ ਨੇ ਜਿਹੜੇ US ਸਿਟੀਜ਼ਨ ਦੇ ਜਾਂ ਘਰ ਵਾਲੇ ਆ ਜਾਂ ਘਰ ਵਾਲੀਆਂ ਆ। ਸੋ ਅਨਡਾਕੂਮੈਂਟਡ ਸਪਾਊਜ਼ਸ ਜਿਨ੍ਹਾਂ ਦੇ US ਸਿਟੀਜ਼ਨਸ ਦੇ ਨਾਲ ਵਿਆਹ ਹੋਏ ਆ ਉਹਨਾਂ ਦੇ ਲਈ ਇਹ ਬਹੁਤ ਹੀ ਇੱਕ ਵੱਡੀ ਤੇ ਖੁਸ਼ਖਬਰੀ ਵਾਂਗੂ ਜਿਹੜੀ ਪਾਲਿਸੀ ਆ ਉਹ ਆ ਸਕਦੀ ਆ। ਪਰ ਉਹ ਘੱਟੋ ਘੱਟ 10 ਸਾਲਾਂ ਤੋਂ ਅਮਰੀਕਾ ਦੇ ਵਿੱਚ ਰਹਿੰਦੇ ਹੋਣ ਤੇ ਉਹਨਾਂ ਦਾ ਜਿਹੜਾ ਵਿਆਹ ਆ ਜੂਨ 17 ਤੋਂ ਪਹਿਲਾਂ ਰਜਿਸਟਰਡ ਹੋਇਆ ਹੋਵੇ। ਸੋ ਐਗਜ਼ੈਕਟਲੀ ਇਹ ਉਦਾਂ ਦਾ ਹੀ ਜਿਹੜਾ ਡਾਕੂਮੈਂਟ ਸਾਈਨ ਕਰਨ ਜਾ ਰਹੇ ਆ ਜਿਸ ਤਰ੍ਹਾਂ ਪ੍ਰੈਜ਼ੀਡੈਂਟ ਓਬਾਮਾ ਉਹਨਾਂ ਨੇ ਡਾਕਾ ਵਾਲਾ ਕੀਤਾ ਸੀ, ਡੈਫਰਡ ਐਕਸ਼ਨ ਫॉर ਚਾਈਲਡਹੁੱਡ ਅਰਾਈਵਲਸ। ਇਹ ਡਾਕਾ ਵਾਲਾ ਇਹ 2012 ਦੇ ਵਿੱਚ ਕੀਤਾ ਗਿਆ ਸੀਗਾ। ਸੋ ਇਹ ਐਗਜ਼ੈਕਟਲੀ ਉਹਨੇ ਕੀਤਾ ਵੀ ਸੇਮ ਡੇ ਤੇ ਹੀ ਆ। ਅੱਜ 12ਵੀਂ ਐਨਵਰਸਰੀ ਆ ਡਾਕਾ ਦੀ। ਐਗਜ਼ੈਕਟਲੀ ਅੱਜ ਦੇ ਦਿਨ, ਅੱਜ ਤੋਂ 12 ਸਾਲ ਪਹਿਲਾਂ ਪ੍ਰੈਜ਼ੀਡੈਂਟ ਓਬਾਮਾ ਨੇ ਡਾਕਾ ਜਿਹੜਾ ਆ ਉਹ ਸਾਈਨ ਕੀਤਾ ਸੀ ਵੀ ਅਨਡਾਕੂਮੈਂਟਡ ਮਾਈਗ੍ਰੈਂਟਸ ਦੇ ਬੱਚੇ ਜਿਹੜੇ ਆ ਉਹ ਉਹਨਾਂ ਨੂੰ ਪੱਕੇ ਕੀਤਾ ਜਾਵੇ, ਉਹਨਾਂ ਨੂੰ ਵਰਕ ਪਰਮਿਟ ਦਿੱਤਾ ਜਾਵੇ। ਤੇ ਸੇਮ ਐਗਜ਼ੈਕਟਲੀ ਅੱਜ 12 ਸਾਲਾਂ ਬਾਅਦ ਜਿਹੜਾ ਆ 5,30,000 ਦੇ ਕਰੀਬ ਜਿਹੜੇ ਮਾਈਗ੍ਰੈਂਟਸ ਆ ਜਿਹੜੇ USA ਦੇ ਵਿੱਚ ਆਏ ਹੈਗੇ ਆ, ਇਹ ਉਹ ਫਿਗਰ ਕਰ ਰਹੇ ਆ ਜਾਂ ਅਮਰੀਕਨ ਸਿਟੀਜ਼ਨਸ ਦੇ ਸਪਾਊਜ਼ਸ ਆ, ਚਾਹੇ ਹਸਬੈਂਡ ਆ ਜਾਂ ਵਾਈਫ ਆ, ਤੇ ਉਹਨਾਂ ਨੂੰ ਜਿਹੜਾ ਆ ਇਹ ਪੱਕਾ ਕੀਤਾ ਜਾਊਗਾ ਜਦੋਂ ਉਹ ਇਹ ਸਾਈਨ ਕਰ ਦਿੰਦੇ ਹੈਗੇ। ਬਿਲਕੁਲ। ਕਹਿੰਦੇ ਸੋਮਵਾਰ ਨੂੰ ਸੀਨੀਅਰ ਐਡਮਿਨਿਸਟ੍ਰੇਸ਼ਨ ਦੇ ਅਧਿਕਾਰੀਆਂ ਨੇ ਜਿਹੜਾ ਉਹ ਦੱਸਿਆ ਸੀਗਾ ਵੀ ਅਨਡਾਕੂਮੈਂਟਡ ਸਪਾਊਸਿਸ ਜਿਹੜੇ US ਸਿਟੀਜ਼ਨ ਦੇ ਆ ਉਹ ਕੁਆਲੀਫਾਈ ਕਰਨਗੇ ਜਿਹੜੇ ਮੁਲਕ ਦੇ ਵਿੱਚ, ਜਿੱਦਾਂ ਦੱਸਿਆ ਵੀ 10 ਸਾਲ ਤੋਂ ਵੱਧ ਰਹਿੰਦੇ ਹੋਣ। ਵੀ 17 ਜੂਨ ਆਈ ਥਿੰਕ ਜਿਹੜੀ ਕੱਲ ਦੀ ਤਰੀਕ ਲੰਘ ਗਈ ਹੈ 17 ਜੂਨ 2024, ਕਿਉਂਕਿ ਉਹਨਾਂ ਨੇ ਪਿੱਛੇ ਰਿਪੋਰਟ ਦੇ ਵਿੱਚ ਈਅਰ ਨਹੀਂ ਲਿਖਿਆ। ਸੋ ਇਹ ਮੰਨਿਆ ਜਾ ਰਿਹਾ ਵੀ ਇਸੇ ਸਾਲ ਦੀ ਜਿਹੜੀ 17 ਜੂਨ ਤੋਂ ਪਹਿਲਾਂ ਜਿਨ੍ਹਾਂ ਦੇ ਵਿਆਹ ਹੋਏ ਆ ਉਹ ਇਸ ਦੇ ਅੰਡਰ ਅਪਲਾਈ ਹੋਣਗੇ। ਉਦਾਂ ਤਾਂ ਮੈਨੂੰ ਲੱਗਦਾ ਹਰਜੋਤ ਸਿੰਘ ਜੀ 5 ਲੱਖ ਤੋਂ ਤਾਂ ਕਈ ਗੁਣਾ ਵੱਧ ਹੋਣੇ ਲੋਕ, ਪਰ ਇਹ ਜਿਹੜੇ 10 ਸਾਲ ਦੀ ਨਾਲ ਇਹਨਾਂ ਨੇ ਰੱਖੀ ਆ ਵੀ ਰਹਿਣ ਵਾਲੀ, ਉਹ ਹੁਣ ਆਪਣੇ ਜਿਹੜੇ ਇਮੀਗ੍ਰੇਸ਼ਨ ਦੇ ਪਾਲਿਸੀ ਪ੍ਰੋਗਰਾਮ ਦੇ ਦੌਰਾਨ ਬਹੁਤ ਸਾਰੇ ਲੋਕ ਜਿਹੜੇ ਪੁੱਛਦੇ ਆ ਵੀ ਸਾਡਾ ਵਿਆਹ ਹੋਇਆ ਨੂੰ ਵੀ ਇੰਨੇ ਸਾਲ ਹੋ ਗਏ, ਨਿਆਣੇ ਵੀ ਹੋ ਗਏ, ਵੱਡੇ ਵੀ ਹੋ ਗਏ। ਸੋ ਉਹਨਾਂ ਦੇ ਤੌਰ ਦੇ ਉੱਤੇ
ਜਿਹੜੀ ਉਹ ਹੋਵੇਗੀ। ਕਹਿੰਦੇ ਵੀ ਵਾਈਟ ਹਾਊਸ ਇਹ ਮੰਨਦਾ ਆ ਵੀ ਇਹਦੇ ਅੰਡਰ 5,30,000 ਲੋਕ ਆ ਜਾਣਗੇ ਔਨ ਐਵਰੇਜ। ਵਾਈਟ ਹਾਊਸ ਦੇ ਮੰਨਣ ਦੇ ਮੁਤਾਬਕ ਕਹਿੰਦੇ ਵੀ ਇਹ ਜਿਹੜਾ ਪ੍ਰੋਸੈਸ ਜਿਹਦੇ ਲਈ ਐਲੀਜੀਬਲ ਹੋਣਗੇ ਉਹ ਘੱਟੋ ਘੱਟ ਉਹਨਾਂ ਨੂੰ ਅਮਰੀਕਾ 'ਚ ਰਹਿੰਦੇ ਲੱਗਦਾ ਵੀ 23 ਸਾਲ ਜਿਹੜੇ ਉਹ ਹੋ ਚੁੱਕੇ ਆ ਐਵਰੇਜ ਦੇ ਹਿਸਾਬ ਦੇ ਨਾਲ, ਤੇ ਮੈਜੋਰਟੀ ਜਿਹੜੇ ਆ ਉਹ ਮੈਕਸੀਕੋ 'ਚ ਜੰਮੇ ਜਿਹੜੇ ਉਹ ਹੈਗੇ ਨੇ। ਕਹਿੰਦੇ ਵੀ ਦੇ ਵਿਲ ਬੀ ਪੈਰੋਲਡ ਇਨ ਪਲੇਸ, ਯਾਨੀ ਕਿ ਉਹਨਾਂ ਨੂੰ ਯੂਐਸ ਵਿੱਚ ਰਹਿਣ ਦੀ ਇਜਾਜ਼ਤ ਜਿਹੜੀ ਆ ਉਹ ਹੋਵੇਗੀ ਤੇ ਸਟੇਟਸ ਜਿਹੜਾ ਆ ਉਹਨਾਂ ਦਾ ਚੇਂਜ ਹੋ ਜਾਊਗਾ। ਅਦਰਵਾਈਜ਼ ਜਿਹੜਾ ਅਨਡਾਕੂਮੈਂਟਡ ਯੂਐਸ ਸਿਟੀਜ਼ਨ ਦੇ ਨਾਲ ਵੀ ਵਿਆਹ ਕਰਦਾ ਆ ਉਸ ਨੂੰ ਕਈ ਤਰ੍ਹਾਂ ਦੇ ਵੇਵਰ ਲੈਣ ਤੋਂ ਬਾਅਦ ਚ ਮੁਲਕ ਛੱਡ ਕੇ ਮੁੜ ਦੁਬਾਰਾ ਜਿਹੜਾ ਉਹ ਵਾਪਸੀ ਕਰਨੀ ਪੈਂਦੀ ਆ। ਸੋ ਜੇ ਪੈਰੋਲਡ ਇਨ ਪਲੇਸ ਹੋ ਜਾਂਦਾ ਆ ਤਾਂ ਇਹਦੇ ਨਾਲ ਉਹਨਾਂ ਨੂੰ ਸ਼ਾਇਦ ਮੁਲਕ ਛੱਡਣ ਦੀ ਨੌਬਤ ਨਹੀਂ ਆਊਗੀ। ਸੋ ਇਹ ਇੱਕ ਵੱਡੀ ਜਿਹੜੀ ਹਰਜੋਤ ਸਿੰਘ ਜੀ ਪਾਲਿਸੀ ਦੇ ਵਿੱਚ ਚੇਂਜ ਆਪਣੇ ਸਾਹਮਣੇ ਜਿਹੜੀ ਉਹ ਆ ਰਹੀ ਆ। ਯੂਐਸ ਸਿਟੀਜ਼ਨ ਦੇ ਨਾਲ ਵਿਆਹੇ ਜਿਹੜੇ ਲੋਕਾਂ ਦੇ ਲਈ ਇਹ ਵੱਡੀ ਚੀਜ਼ ਆ। ਘੱਟੋ ਘੱਟ ਪਰ 10 ਸਾਲ ਜਿਹੜੇ ਉਹਨਾਂ ਨੂੰ ਇੱਥੇ ਰਹਿੰਦਿਆਂ ਨੂੰ ਹੋਏ ਹੋਣੇ ਚਾਹੀਦੇ ਆ। ਹੁਣ ਇਹ ਨਹੀਂ ਪਤਾ ਵੀ ਵਿਆਹ ਨੂੰ 10 ਸਾਲ ਹੋਣੇ ਚਾਹੀਦੇ ਆ ਜਾਂ ਫਿਰ ਜਾਂ ਓਵਰਆਲ ਰਹਿੰਦਿਆਂ ਨੂੰ 10 ਸਾਲ ਹੋਣੇ ਚਾਹੀਦੇ ਆ। ਇਹ ਜਿਉਂ-ਜਿਉਂ ਸਮਾਂ ਆਊਗਾ ਤਾਂ ਇਹਦੇ ਨਾਲ ਵਿੱਚ ਹੋਰ ਕਲੈਰਿਟੀ ਹੋਊਗੀ। ਸੋ ਫਾਰ ਵਰਡਿੰਗ ਤੋਂ ਇਹੀ ਲੱਗ ਰਿਹਾ ਵੀ ਜਿਨ੍ਹਾਂ ਨੂੰ ਰਹਿੰਦਿਆਂ ਨੂੰ ਇੱਥੇ 10 ਸਾਲ ਜਿਹੜੇ ਉਹ ਹੋ ਗਏ ਹੋਣ ਤੇ ਵਿਆਹ ਉਹਨਾਂ ਦਾ 17 ਜੂਨ 2024 ਤੋਂ ਪਹਿਲਾਂ ਹੋਇਆ ਹੋਵੇ। ਅਗਲੀ ਖਬਰ ਵਿੱਚ ਚਲੀਏ। ਯੂਐਸਏ ਦੇ ਵਿੱਚ ਜਿਹੜੀ ਹੀਟ ਵੇਵ ਆ ਇਹ ਰੈਕਡ ਬ੍ਰੇਕਿੰਗ ਹੈਗੀ ਆ। ਇਸ ਵੇਲੇ ਟੈਂਪਰੇਚਰ ਇੰਨਾ ਹਾਈ ਚਲਾ ਗਿਆ ਆ, ਲੋਕਾਂ ਦੇ ਲਈ ਜਿਹੜਾ ਆ ਉਸ ਨੂੰ ਵੇਅਰ ਕਰਨਾ, ਉਸ ਨੂੰ ਸਹਿਣਾ ਬੜਾ ਔਖਾ ਹੈਗਾ ਆ। ਇਹ ਕਾਫੀ ਲੰਮੇ ਸਮੇਂ ਤੋਂ ਬਾਅਦ ਇਦਾਂ ਹੋਇਆ ਆ। ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਕਲਾਈਮੇਟ ਚੇਂਜ ਦਾ ਇਹਦੇ 'ਚ ਬਹੁਤ ਵੱਡਾ ਅਸਰ ਆ। ਦੂਸਰੇ ਪਾਸੇ ਵੈਸਟ ਕੋਸਟ ਦੇ ਵਿੱਚ ਸਾਡੇ ਕੈਲੀਫੋਰਨੀਆ ਵੱਲ ਜਿਹੜੀ ਏਅਰ ਆ, ਹਵਾ ਆ, ਬੜੀ ਸੁੱਕੀ ਹੈਗੀ ਆ, ਟੈਂਪਰੇਚਰ ਹਾਈ ਆ, ਇਸ ਕਰਕੇ ਕਈ ਅੱਗਾਂ ਵੀ ਲੱਗੀਆਂ ਆ। ਨਿਊ ਮੈਕਸੀਕੋ ਦੇ ਵਿੱਚ ਵੀ ਅੱਗਾਂ ਲੱਗੀਆਂ ਹੈਗੀਆਂ। ਉਹਨਾਂ ਦੇ ਜਿਹੜੇ ਟਰਾਈਬਲ ਰਿਜ਼ਰਵੇਸ਼ਨਸ ਆ ਉਸ ਏਰੀਏ ਦੇ ਵਿੱਚ 2 ਅੱਗਾਂ ਹਜ਼ਾਰਾਂ ਹੀ ਏਕੜ ਸਦਰਨ ਨਿਊ ਮੈਕਸੀਕੋ ਦੇ ਵਿੱਚ ਆਪਣੀ ਭੇਂਟ ਚੜ ਗਈਆਂ ਹੈਗੀਆਂ। ਸਾਊਥ ਫੋਰਕ ਫਾਇਰ ਤੇ ਸਾਲਟ ਫਾਇਰ। ਇਸੇ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ, ਸਦਰਨ ਕੈਲੀਫੋਰਨੀਆ ਦੇ ਵਿੱਚ ਗੁਰਮਨ ਵਾਲਾ ਏਰੀਆ ਹੈਗਾ ਆ, ਉੱਥੇ ਬੜੀ ਤੇਜ਼ੀ ਨਾਲ ਅੱਗ ਫੈਲ ਰਹੀ ਆ, ਹਜੇ ਬਾਲੀ ਕੰਟਰੋਲ ਨਹੀਂ ਹੋਈ ਹੈਗੀ। ਡਰਾਈ ਏਅਰ ਤੇ ਵਿੰਡਸ ਜਿਹੜੀਆਂ ਆ 20 ਤੋਂ 30 ਮੀਲ ਪਰ ਆਵਰ ਦੇ ਹਿਸਾਬ ਨਾਲ ਚੱਲ ਰਹੀਆਂ, ਜਿਹਦੇ ਨਾਲ ਜੋ ਅੱਗਾਂ ਆ ਉਹ ਵੀ ਤੇਜ਼ੀ ਦੇ ਨਾਲ ਫੈਲ ਰਹੀਆਂ ਹੈਗੀਆਂ। ਓਵਰਨਾਈਟ ਜਿਹੜੀ ਅੱਗਾਂ ਆ ਉਹ ਬਹੁਤ ਤੇਜ਼ੀ ਨਾਲ ਫੈਲ ਰਹੀਆਂ। ਇੱਕ ਨਵੀਂ ਅੱਗ ਕੈਲੀਫੋਰਨੀਆ ਚ ਕਲੂਸਾ ਕਾਉਂਟੀ ਚ ਲੱਗ ਗਈ ਆ, ਜਿਹੜੀ 10,000 ਏਕੜ ਤੱਕ ਪਹੁੰਚ ਗਈ ਹੈ। ਇਹ ਰਾਤੀ ਲੱਗੀ ਸੀ ਅੱਗ ਤੇ 10,000 ਏਕੜ ਆਪਣੀ ਲਪੇਟ ਦੇ ਵਿੱਚ ਉਹਨੂੰ ਲੈ ਲਿਆ ਤੇ 0% ਕੰਟੇਨਡ ਹੈਗੀ ਆ। ਜਿਹੜਾ ਧੂਆਂ ਹੈਗਾ ਆ ਉਹ ਦੂਰ ਦੂਰ ਤਾਈਂ ਸੀ, ਈਵਨ ਸੈਕਰਾਮੈਂਟੋ ਤੱਕ ਉਸਦਾ ਦੇਖਿਆ ਜਾ ਸਕਦਾ ਹੈਗਾ। ਕੈਲੀਫੋਰਨੀਆ ਡਿਪਾਰਟਮੈਂਟ ਆਫ ਫੋਰੈਸਟਰੀ ਦੇ ਫਾਇਰ ਪ੍ਰੋਟੈਕਸ਼ਨ ਦੇ ਕੈਪਟਨ ਰੋਬਰਟ ਫੌਕਸਵਰਥੀ ਜੋ ਆ, ਉਹਨਾਂ ਨੇ ਇਹ ਕਿਹਾ ਹੈਗਾ ਆ ਵੀ ਜਿਹੜਾ ਅੱਗ ਦਾ ਬਿਹੇਵੀਅਰ ਆ ਉਹ ਬਹੁਤ ਤੇਜ਼ੀ ਨਾਲ ਫੈਲ ਰਿਹਾ ਆ, ਖਾਸ ਕਰਕੇ ਸੋਕੇ ਨੂੰ ਲੈ ਕੇ ਤੇ ਜੋ ਤੇਜ਼ ਹਵਾਵਾਂ ਚੱਲ ਰਹੀਆਂ ਹੈਗੀਆਂ। ਇਸ ਤੋਂ ਬਿਨਾਂ ਇੱਕ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਹੋਰ ਏਰੋ ਫਾਇਰ ਲੱਗੀ ਹੋਈ ਆ, ਜਿਸ ਨਾਲ 5249 ਏਕੜ ਸੜ ਕੇ ਸਵਾਹ ਹੋ ਚੁੱਕੇ ਹੈਗੇ ਆ। ਏਰੋ ਫਾਇਰ ਜੋ ਆ ਉਹ 20% ਕੰਟੇਨਡ ਆ। 3690 ਜਿਹੜੀਆਂ ਸਟਰਕਚਰਸ ਆ ਜਿਨ੍ਹਾਂ 'ਚ ਘਰ ਹੈਗੇ ਆ ਉਹ ਥ੍ਰੈਟਨਡ ਹੈਗੇ ਆ, ਉਹ ਇਸ ਦੇ ਏਰੀਏ ਵਿੱਚ ਆ ਰਹੇ ਹੈਗੇ ਆ। ਸੋ ਬਹੁਤ ਸਾਰਾ ਜਿਹੜਾ ਜ਼ੋਰ ਆ ਉਹ ਅੱਗ ਬੁਝਾਉਣ ਦੇ ਉੱਤੇ ਇੱਥੇ ਲੱਗਾ ਹੋਇਆ ਹੈਗਾ। ਜੀ ਜੀ ਬਿਲਕੁਲ। ਸੋ ਹੀਟ ਵੇਵ ਨੇ ਰਿਕਾਰਡ ਜਿਹੜਾ ਉਹ ਤੋੜਿਆ। ਅਲ ਨੀਨੀਓ ਵੈਦਰ ਪੈਟਰਨ ਜਿਹਦੇ ਨਾਲ ਵੈਟ ਵਿੰਟਰਸ ਹੁੰਦੀਆਂ ਆ ਉਹ ਟੋਟਲੀ ਕਹਿੰਦੇ ਵੀ ਹੁਣ ਖਤਮ ਹੋ ਚੁੱਕਾ ਆ। ਇਸ ਦੇ ਨਾਲ ਹੋਰ ਜ਼ਿਆਦਾ ਖੁਸ਼ਕੀ ਇਹ ਖਤਮ ਹੋਣ ਦੇ ਨਾਲ ਇੱਕ ਨੈਚੁਰਲ ਕਲਾਈਮੇਟ ਪੈਟਰਨ ਆ। ਜਦੋਂ ਕਹਿੰਦੇ ਵੀ ਸਮੁੰਦਰ ਆ ਐਵਰੇਜ ਦੇ ਨਾਲੋਂ ਜ਼ਿਆਦਾ ਗਰਮ ਹੁੰਦਾ ਆ ਤਾਂ ਉਦੋਂ ਟ੍ਰੋਪੀਕਲ ਪੈਸੀਫਿਕ ਓਸ਼ਨ ਦੇ ਵਿੱਚ ਇਸ ਦੇ ਨਾਲ ਜਿਹੜਾ ਉਹ ਅਸਰ ਪੈਂਦਾ ਆ। ਅਲ ਨੀਨੀਓ ਹੁਣ ਕਹਿੰਦੇ ਵੀ ਸਪੌਟਲਾਈਟ ਤੋਂ ਬਾਹਰ ਆ, ਉਹ ਖਤਮ ਜਿਹੜਾ ਉਹ ਹੋ ਗਿਆ ਆ। ਨਾ ਹੀ ਕਹਿੰਦੇ ਵੀ ਲਾ ਨੀਨੀਆ ਤੇ ਨਾ ਹੀ ਜਿਹੜਾ ਅਲ ਨੀਨੀਓ ਆ। NOAA ਜਿਹੜੇ ਕਲਾਈਮੇਟ ਪ੍ਰੈਡਿਕਸ਼ਨ ਸੈਂਟਰ ਆ ਉਹਨਾਂ ਨੇ ਕਿਹਾ ਵੀ ਇਸ ਟਾਈਮ ਨਿਊਟਰਲ ਫੇਜ਼ ਆ ਉਹ ਸ਼ੁਰੂ ਹੋ ਚੁੱਕਾ ਆ, ਪਰ ਕਹਿੰਦੇ ਵੀ ਇਹ ਕੁਇਕਲੀ ਲਾ ਨੀਨੀਆ ਦੇ ਵਿੱਚ ਬਿਲਡ ਕਰ ਸਕਦਾ ਆ। ਇਹਦਾ ਮਤਲਬ ਵੀ ਗਰਮੀ ਬੇਹਤਾਸ਼ਾ ਜਿਹੜੀ ਆ ਉਹ ਪੈ ਸਕਦੀ ਆ ਤੇ ਇਹਦੇ ਨਾਲ ਕਹਿੰਦੇ ਵੀ ਹਰੀਕੇਨ ਸੀਜ਼ਨ ਵੀ ਹੋਰ ਜ਼ਿਆਦਾ ਸਟਰੋਂਗ ਇਸ ਵਾਰ ਸਤੰਬਰ ਮਹੀਨੇ ਵਿੱਚ ਆ ਸਕਦਾ ਹੈਗਾ ਆ।
ਤੇ ਕਈ ਤਾਂ ਇਹ ਵੀ ਰਿਪੋਰਟ ਕਰ ਰਹੇ ਆ ਵੀ ਅਲ ਨੀਨੀਓ ਦੇ ਖਤਮ ਹੋਣ ਦੇ ਨਾਲ ਵੈਦਰ ਦੇ ਵਿੱਚ ਜਿਹੜੇ ਐਕਸਟ੍ਰੀਮ ਆ, ਯਾਨੀ ਕਿ ਬਹੁਤ ਜ਼ਿਆਦਾ ਹੁਣ ਇੱਥੇ ਗਰਮੀ ਆ, ਉਹ ਦੇਖਣ ਨੂੰ ਮਿਲ ਸਕਦੀ ਆ। ਮਾਊਂਟ ਹੁੱਡ ਦੇ ਲਾਗੇ ਜੂਨ ਮਹੀਨੇ ਦੇ ਵਿੱਚ ਬਰਫ਼ ਪੈ ਰਹੀ ਆ। ਸੋ ਇਹ ਜਿਹੜੀਆਂ ਨਵੀਆਂ ਚੀਜ਼ਾਂ, ਮੌਂਟੈਨਾ ਦੇ ਵਿੱਚ ਅੱਜ ਜਿਹੜੀ ਆ ਉੱਥੇ ਬਰਫ਼ ਦੀਆਂ ਜਿਹੜੀਆਂ ਰਿਪੋਰਟਸ ਆ ਉਹ ਆਈਆਂ ਹੈਗੀਆਂ। ਸੋ ਵੈਦਰ ਕਾਫੀ ਜ਼ਿਆਦਾ ਚੇਂਜ ਹੋ ਚੁੱਕਾ ਹੈ, ਇਹ ਆਪਾਂ ਸਾਰੇ ਜਣੇ ਜਾਣਦੇ ਹਾਂ, ਆਪਾਂ ਉਹ ਹੰਢਾ ਵੀ ਰਹੇ ਆਪਣੇ ਸੀਨਿਆਂ ਦੇ ਉੱਤੇ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਸਾਹਮਣੇ ਆ। ਸੋ ਗਰਮੀਆਂ ਦੇ ਲਈ ਸਾਰੇ ਜਣੇ ਬਈ ਤਿਆਰ ਰਹੋ। ਸੋ ਇਹਦੇ ਨਾਲ ਜਿਹੜਾ ਸਿਹਤ ਦੇ ਉੱਤੇ ਬੜਾ ਬੁਰਾ ਅਸਰ ਜਿਹੜਾ ਪੈ ਸਕਦਾ ਹੈਗਾ। ਕਹਿੰਦੇ ਪਈ ਇੰਨੀ ਗਰਮੀ ਦੇ ਨਾਲ ਤੁਹਾਨੂੰ ਹੀਟ ਸਟ੍ਰੋਕ ਹੋ ਸਕਦੀ ਆ, ਹੀਟ ਐਗਜ਼ੌਸਸ਼ਨ ਹੋ ਸਕਦੀ ਹੈਗੀ ਆ, ਕਿਉਂਕਿ ਬਹੁਤ ਜਲਦੀ ਦੇ ਨਾਲ ਤੁਹਾਡੀ ਜਿਹੜੀ ਬੋਡੀ ਆ, ਜੇ ਤੁਸੀਂ ਗਰਮੀ 'ਚ ਜਾਂਦੇ ਆ ਉਹਦਾ ਟੈਂਪਰੇਚਰ ਵੱਧ ਜਾਂਦਾ 106 ਡਿਗਰੀ ਤੱਕ ਜੇ ਚਲੇ ਜਾਂਦਾ, ਕਹਿੰਦੇ 10-15 ਮਿੰਟਾਂ ਵਿੱਚ ਹੀ ਜਾ ਸਕਦਾ ਹੈਗਾ ਆ। ਇਹਦੇ ਨਾਲ ਤੁਹਾਨੂੰ ਡਿਸੇਬਿਲਿਟੀ ਹੋ ਸਕਦੀ, ਈਵਨ ਮੌਤ ਵੀ ਹੋ ਸਕਦੀ ਹੈਗੀ। ਸੋ ਖਾਸ ਕਰਕੇ ਜਿਹੜੇ ਬਾਹਰ ਲੋਕ ਕੰਮ ਕਰਦੇ ਆ ਉਹਨਾਂ ਨੂੰ ਇਹ ਬਹੁਤ ਧਿਆਨ ਰੱਖਣ ਯੋਗ ਗੱਲ ਹੈਗੀ ਆ। ਤੇ ਜਦੋਂ ਬੋਡੀ ਚੋਂ ਤੁਹਾਡੇ ਪਾਣੀ ਵੀ ਲੂਜ਼ ਹੋ ਜਾਂਦਾ, ਸਾਲਟ ਵੀ ਲੂਜ਼ ਹੋ ਜਾਂਦਾ, ਤੇ ਤੁਹਾਨੂੰ ਨੌਜ਼ੀਆ, ਡੀਜ਼ੀਨੈਸ, ਜਿਹੜੀ ਆ ਥਰਸਟ ਲੱਗਦੀ ਹੈਗੀ ਆ, ਹੈਡੇਕ, ਤੇ ਇਰੀਟੇਬਿਲਿਟੀ ਜਿਹੜੀ ਵੱਧਦੀ ਹੈਗੀ ਆ। ਸੋ ਪਾਣੀ ਜ਼ਿਆਦਾ ਪੀਣਾ ਚਾਹੀਦਾ ਹੈਗਾ ਤੇ ਛਾਂ ਦੇ ਵਿੱਚ ਰਹੋ, ਅੰਦਰ ਰਹੋ, ਇਸ ਕਰਕੇ ਬਚ ਕੇ ਜਿਹੜਾ ਆ ਇਸ ਗਰਮੀ ਤੋਂ ਬਚੋ, ਕਿਉਂਕਿ ਇਹ ਬਹੁਤ ਜ਼ਿਆਦਾ ਜਿਹੜੀ ਗਰਮੀ ਆ ਇਹ ਵੱਧ ਰਹੀ ਹੈਗੀ। ਜੀ, ਇੱਕ ਬ੍ਰੇਕ ਦਾ ਵਕਤ ਆ। ਬ੍ਰੇਕ ਤੋਂ ਬਾਅਦ ਦੇ ਵਿੱਚ ਕਿਮ ਜੋਂਗ ਉਨ ਤੇ ਵਲਾਦੀਮਿਰ ਪੁਤਿਨ ਆਪਸ ਦੇ ਵਿੱਚ ਮਿਲੇ ਆ। ਉਹ ਕੀ ਆਂਦੇ ਆ, ਕੀ ਉਹਨਾਂ ਦਾ ਜਿਹੜਾ ਉਹ ਸੋਚਦੇ ਆ, ਉਸ ਬਾਰੇ ਜਿਹੜੀ ਉਹ ਚਰਚਾ ਜਿਹੜੀ ਉਹ ਕਰਦੇ ਆ। ਤੇ ਇੱਕ ਪਾਣੀ ਦੀ ਹੋਰ ਜੰਗ ਚੱਲ ਰਹੀ ਆ ਮੈਕਸੀਕੋ ਤੇ US ਦੇ ਦਰਮਿਆਨ, ਉਹਦੇ ਬਾਰੇ ਵੀ ਆਪਾਂ ਚਰਚਾ ਜਿਹੜੀ ਉਹ ਕਰਦੇ ਆ। ਮਿਲਦੇ ਇੱਕ ਬ੍ਰੇਕ ਤੋਂ ਬਾਅਦ 'ਚ।
ब्रेक तो बाद एक बारी फिर आप सबका स्वागत है। सो तो प्रोग्राम चल रहा जी इस टाइम अपडेट अमेरिका। हरजोत सिंह जी जी ਨੂੰ ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਤਿ ਜੀ। ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਵੱਲ ਚੱਲੀਏ ਤੇ ਇੱਕ ਜਿਹੜਾ ਸਿੰਗਰ ਹੈਗਾ ਜਸਟਿਨ ਟਿੰਬਰਲੇਕ, ਉਸ ਨੂੰ ਹੈਂਪਟਨ ਦੇ ਵਿੱਚ DWI ਮਿਲੀ ਆ। ਉਹ ਡਰਾਈਵ ਕਰ ਰਿਹਾ ਸੀ ਇਨਫਲੂਐਂਸ ਦੇ ਅੰਡਰ। ਬਹੁਤ ਮਸ਼ਹੂਰ ਸਿੰਗਰ ਹੈਗਾ, ਉਸਨੇ ਪਰਫਾਰਮ ਕਰਨਾ ਸੀ ਸ਼ਿਕਾਗੋ 'ਚ। ਇੱਕ ਵੱਡਾ ਕਨਸਰਟ ਉਹਦਾ ਜਿਹੜਾ ਹੋਣ ਜਾ ਰਿਹਾ ਹੈ ਇਸ ਵੀਕਐਂਡ ਦੇ ਦੌਰਾਨ, ਤੇ ਨਿਊਯਾਰਕ ਦੇ ਵਿੱਚ ਉਹ ਜਿਹੜੀ ਕਾਰ ਚਲਾ ਰਿਹਾ ਸੀ ਜਦੋਂ ਉਸਨੇ ਸ਼ਰਾਬ ਪੀਤੀ ਹੋਈ ਸੀ, ਤੇ ਉਸ ਨੂੰ ਹੁਣ DUI ਦੀ ਟਿਕਟ ਜਿਹੜੀ ਮਿਲੀ ਆ ਤੇ ਅੰਦਰ ਉਹਨੂੰ ਅਰੈਸਟ ਵੀ ਕੀਤਾ ਗਿਆ ਹੈਗਾ। ਘੱਟੋ ਘੱਟ 10 ਦੇ ਕਰੀਬ ਉਸਨੇ ਗ੍ਰੈਮੀਜ਼ ਵਿਨ ਕੀਤੇ ਹੋਏ ਆ, 4 ਐਮੀਜ਼, ਤੇ ਬਿਲਬੋਰਡ ਮਿਊਜ਼ਿਕ ਅਵਾਰਡ ਦਾ ਹੋਸਟ ਵੀ ਰਿਹਾ ਆ, ਤੇ MTV ਵੀਡੀਓ ਮਿਊਜ਼ਿਕ ਅਵਾਰਡ ਦਾ ਵੀ ਹੋਸਟ ਉਹ ਰਿਹਾ ਹੈਗਾ। ਈਵਨ ਟਿੰਬਰਲੇਕ ਨੂੰ ਨੋਮੀਨੇਟ ਕੀਤਾ ਗਿਆ ਸੀ ਆਸਕਾਰ ਦੇ ਲਈ ਤੇ 골ਡਨ ਗਲੋਬ ਦੇ ਲਈ। ਇੱਕ ਉਸਨੇ ਜਿਹੜਾ ਨਵਾਂ ਆਪਣਾ ਗੀਤ ਗਾਇਆ ਸੀ ਟਰੋਲਸ, ਉਹਦੇ ਸੰਬੰਧ ਦੇ ਵਿੱਚ, ਤੇ ਇੱਕ ਹੋਰ ਕੈਂਟ ਸਟਾਪ ਦ ਫੀਲਿੰਗ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਤੇ ਨਜ਼ਰ ਮਾਰਦੇ ਜਾਈਏ ਤਾਂ ਵਲਾਦੀਮਿਰ ਪੁਤਿਨ ਤੇ ਕਿਮ ਯੋਂਗ ਉਨ ਉਹਨਾਂ ਦੀ ਜਲਦੀ ਕਹਿੰਦੇ ਵੀ ਮੁਲਾਕਾਤ ਹੋਣ ਜਾ ਰਹੀ ਹੈਗੀ ਆ। ਵਲਾਦੀਮਿਰ ਪੁਤਿਨ ਰਸ਼ੀਆ ਦਾ ਜਿਹੜਾ ਪ੍ਰੈਜ਼ੀਡੈਂਟ ਆ ਉਹ ਨਾਰਥ ਕੋਰੀਆ ਦੇ ਵਿੱਚ ਇੱਕ ਸਮਿਟ ਦੇ ਲਈ ਉੱਥੇ ਜਾਣਗੇ। ਇਹਨਾਂ ਦੀ ਇਹ ਜਿਹੜੀ ਮੀਟਿੰਗ ਆ ਪਿਛਲੇ 9 ਮਹੀਨਿਆਂ 'ਚ ਦੂਸਰੀ ਵਾਰ ਇਹ ਮਿਲਣ ਜਾ ਰਹੇ ਆ। ਇੱਥੋਂ ਇਹ ਸਾਫ਼ ਕਹਿੰਦੇ ਵੀ ਸਪਸ਼ਟ ਤੇ ਕਲੀਅਰਲੀ ਪਤਾ ਲੱਗਦਾ ਆ ਵੀ ਜਿਹੜਾ ਰਸ਼ੀਆ ਤੇ ਨਾਰਥ ਕੋਰੀਆ ਇੱਕ ਦੂਜੇ ਦੇ ਉੱਤੇ ਪੂਰੀ ਤਰ੍ਹਾਂ ਨਿਰਭਰ ਨੇ। ਪੋਲੀਟੀਕਲੀ ਤੇ ਮਿਲਟਰੀ ਪਾਰਟਨਰਸ਼ਿਪ ਇਸ ਨੂੰ ਹੋਰ ਵੀ ਇਹ ਮਜ਼ਬੂਤ ਕਰਨ ਜਾ ਰਹੇ ਆ। ਨਾਰਥ ਕੋਰੀਆ ਇਸ ਟਾਈਮ ਪੂਰੇ ਧੜੱਲੇ ਦੇ ਨਾਲ ਰੂਸ ਦੇ ਨਾਲ ਆ, ਜਿਹੜੀ ਉਹਨਾਂ ਦੀ ਵਾਰ ਚੱਲ ਰਹੀ ਆ ਯੂਕਰੇਨ ਦੇ ਵਿੱਚ, ਉਸ ਨੂੰ ਲੈ ਕੇ ਵੀ। ਸੋ ਪਿਛਲੀ ਵਾਰ ਕਿਮ ਯੋਂਗ ਉਨ ਰੂਸ ਦੇ ਵਿੱਚ ਗਿਆ ਸੀਗਾ ਸਤੰਬਰ ਮਹੀਨੇ ਦੇ ਵਿੱਚ, ਫਾਰ ਈਸਟ ਇਲਾਕੇ ਦੇ ਵਿੱਚ, ਜਿੱਥੇ ਜਿਹੜੇ ਵਲਾਦੀਮਿਰ ਪੁਤਿਨ ਆ ਉਸ ਨੇ ਕਿਮ ਦੇ ਨਾਲ ਮੁਲਾਕਾਤ ਕੀਤੀ ਸੀ, ਤੇ ਉੱਥੇ ਇੱਕ ਜਿਹੜਾ ਸਪੇਸਪੋਰਟ ਆ ਉਸ ਨੂੰ ਵੀ ਉਸ ਦਾ ਦੌਰਾ ਕਰਾਇਆ ਸੀ। ਤੇ ਨਾਲ ਦੇ ਨਾਲ ਇਹ ਪੁਤਿਨ ਕਹਿੰਦਾ ਸੀਗਾ ਵੀ ਅਸੀਂ ਤੁਹਾਨੂੰ ਆਪਣਾ ਸੈਟੇਲਾਈਟ ਬਣਾਉਣ ਦੇ ਵਿੱਚ ਵੀ ਮਦਦ ਜਿਹੜੀ ਉਹ ਕਰਾਂਗੇ। ਪਿਓਂਗਯਾਂਗ ਤੇ ਮਾਸਕੋ ਦੀ ਕੋਆਪਰੇਸ਼ਨ ਉਸ ਟਾਈਮ ਦੇ ਉੱਤੇ ਇਹ ਆ ਰਹੀ ਆਪਸ 'ਚ ਜਦ ਦੋਨਾਂ ਹੀ ਧਿਰਾਂ ਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਸੈਂਕਸ਼ਨਸ ਆ ਉਹ ਲਗਾਤਾਰ ਜਿਹੜੀਆਂ ਉਹ ਲੱਗ ਰਹੀਆਂ ਨੇ। ਉਹ ਇਹ ਕਹਿ ਰਹੇ ਆਪਸ ਦੇ ਵਿੱਚ ਮਿਲ ਕੇ ਵੀ ਅਸੀਂ ਦੋਨੋਂ ਜਾਣੇ ਮਿਲ ਕੇ ਇਹਨਾਂ ਸੈਂਕਸ਼ਨਸ ਨੂੰ ਤੋੜਾਂਗੇ। ਬੀਤੇ ਸਮੇਂ ਦੇ ਵਿੱਚ ਯੂਕਰੇਨ ਦੇ ਵਿੱਚ ਜਦ ਅਸਲੇ ਦੀ ਘਾਟ ਰੂਸ ਨੂੰ ਖਲੀ ਸੀ ਤਾਂ ਇਹਨਾਂ ਨੇ 5 ਮਿਲੀਅਨ ਸ਼ੈਲਸ ਆ ਤੇ ਦਰਜਨਾਂ ਹੀ ਜਿਹੜੀਆਂ ਬਲਾਸਟਿਕ ਮਿਜ਼ਾਈਲਸ ਆ ਉਹ ਰਸ਼ੀਆ ਨੂੰ ਘੱਲੀਆਂ ਸੀਗੀਆਂ। ਸਾਊਥ ਕੋਰੀਆ ਦਾ ਜਿਹੜਾ ਡਿਫੈਂਸ ਮਿਨਿਸਟਰ ਆ ਸ਼ਿਨ ਵੌਨ ਸਿਕ, ਉਹਨਾਂ ਨੇ ਇੱਕ ਰੀਸੈਂਟ ਇੰਟਰਵਿਊ ਦੇ ਵਿੱਚ ਦੱਸਿਆ ਹੈਗਾ ਆ। ਸ਼ਿਨ ਨੇ ਨਾਲ ਇਹ ਵੀ ਜਿਹੜਾ ਉਹ ਆਖਿਆ ਵੀ ਜਿਹੜਾ ਰਸ਼ੀਆ ਆ ਉਸ ਦੇ ਰਿਟਰਨ ਦੇ ਵਿੱਚ ਨਾਰਥ ਕੋਰੀਆ ਨੂੰ ਜਿਹੜੀ ਰਾਸ਼ੀ ਆ ਉਹ ਘੱਲ ਰਿਹਾ ਆ। ਫੂਡ ਤੇ ਜਿਹੜੀ ਹੋਰ ਸਮੱਗਰੀ ਆ ਨਾਰਥ ਕੋਰੀਆ ਦੇ ਵਿੱਚ ਘੱਲੀ ਜਾ ਰਹੀ ਆ। ਨਾਰਥ ਕੋਰੀਆ ਦੁਨੀਆ ਦੇ ਨਾਲੋਂ ਇੱਕ ਹਿਸਾਬ ਦੇ ਨਾਲ ਅਲੱਗ ਥਲੱਗ ਮੁਲਕ ਹੈਗਾ ਆ। ਆਈਸੋਲੇਟਿਡ ਇਸ ਟਾਈਮ ਇਹ ਕੰਟਰੀਜ਼ ਨੇ ਤੇ ਆਪਸ ਦੇ ਵਿੱਚ ਮਿਲ ਕੇ ਜਿਹੜਾ ਅੱਗੇ ਵਧਣ ਦੇ ਬਾਰੇ ਇਹ ਸੋਚ ਰਹੀਆਂ ਆ। ਦੋਨਾਂ ਮੁਲਕਾਂ ਨੇ ਇਹ ਕਹਿੰਦੇ ਵੀ ਪਲੈਜ ਕੀਤਾ, ਸਹੁੰ ਖਾਧੀ ਆ ਵੀ ਅਸੀਂ ਅਲਟਰਨੇਟ ਟ੍ਰੇਡ ਤੇ ਮਿਊਚੁਅਲ ਸੈਟਲਮੈਂਟ ਅੱਗੇ ਵਧਾਵਾਂਗੇ ਜਿਹੜੀ ਵੈਸਟ ਦੇ ਮੁਲਕਾਂ ਦੇ ਦੁਆਰਾ ਕੰਟਰੋਲ ਨਾ ਕੀਤੀ ਜਾ ਸਕੇ। ਜੀ, ਸੋ ਇਹ ਇੱਕ ਵੱਡੀ ਸਰਦਾਰੀ ਜਿਹੜੀ ਆ ਹੁਣ ਅਮਰੀਕਾ ਦੇ ਲਈ ਬਣੀ ਹੈਗੀ ਆ। US ਸਟੇਟ ਡਿਪਾਰਟਮੈਂਟ ਦੇ ਸਪੋਕਸਪਰਸਨ ਮੈਥਿਊ ਮਿਲਰ ਨੇ ਇਹ ਕਿਹਾ ਆ ਵੀ ਜਿੰਨੀਆਂ ਕੁ ਇਹਨਾਂ ਨੇ ਮਿਜ਼ਾਈਲਸ ਤੇ 11,000 ਦੇ ਕਰੀਬ ਕੰਟੇਨਰ ਰਸ਼ੀਆ ਨੂੰ ਸਪਲਾਈ ਕੀਤੇ ਆ, ਯੂਕਰੇਨ ਨੂੰ ਕੀਤੇ ਹੈਗੇ ਆ, ਉਹ ਉਹਦੀ ਤੇ ਰਸ਼ੀਆ ਨੂੰ ਕੀਤੇ ਹੈਗੇ ਆ ਯੂਕਰੇਨ ਦੇ ਅਗੇਂਸਟ, ਉਹਦੇ ਤੇ ਸਾਡੀ ਜਿਹੜੀ ਪੂਰੀ ਅੱਖ ਇਸ ਟਾਈਮ ਰੱਖੀ ਹੋਈ ਹੈਗੀ ਆ। ਸੋ 24 ਸਾਲਾਂ ਬਾਅਦ ਜਿਹੜਾ ਰਸ਼ੀਆ ਦਾ ਪ੍ਰੈਜ਼ੀਡੈਂਟ ਪੁਟਿਨ ਉਹ ਇੱਥੇ ਨਾਰਥ ਕੋਰੀਆ ਦੇ ਵਿੱਚ ਪਹੁੰਚਿਆ ਹੈਗਾ। ਇੱਥੇ ਹਰਜੋਤ ਸਿੰਘ ਇੱਕ ਤ੍ਰਿਕੋਣੀ ਐਂਗਲ ਇੱਕ ਇਹ ਵੀ ਦੇਖਣ ਨੂੰ ਮਿਲ ਰਿਹਾ ਵੀ ਚਾਈਨਾ ਇਸ ਦੇ ਵਿੱਚ ਕਿੱਦਾਂ ਜਿਹੜਾ ਉਹ ਫਿੱਟ ਹੋਊਗਾ, ਕਿਉਂਕਿ ਰੂਸ ਦੀ ਇਸ ਯੁੱਧ ਦੇ ਵਿੱਚ, ਇਸ ਲੜਾਈ ਦੇ ਵਿੱਚ ਚੀਨ ਵੀ ਉਸ ਦਾ ਹਮਾਇਤੀ ਆ। ਪਰ ਨਾਲ ਦੇ ਨਾਲ ਚੀਨ ਇਸੇ ਮੌਕੇ ਨਾਰਥ ਕੋਰੀਆ ਦਾ ਜਿਹੜਾ ਗਵਾਂਢੀ ਮੁਲਕ ਆ ਸਾਊਥ ਕੋਰੀਆ ਦੇ ਨਾਲ ਵੀ ਉਹਨਾਂ ਨੇ ਹਾਈ ਲੈਵਲ ਜਿਹੜੀਆਂ ਟਾਕਸ ਆ ਅੱਜ ਉਹਨਾਂ ਦੀਆਂ ਹੋਈਆਂ ਆ। ਉਸ ਟਾਈਮ ਦੇ ਉੱਤੇ ਕੁਝ ਘੰਟਿਆਂ ਪਹਿਲਾਂ ਜਦ ਪੁਤਿਨ ਨੇ ਨਾਰਥ ਕੋਰੀਆ ਦੇ ਵਿੱਚ ਆਉਣਾ ਹੈਗਾ ਆ।
ਚਾਈਨਾ ਦੇ, ਜਾਪਾਨ ਦੇ, ਸਾਊਥ ਕੋਰੀਆ ਦੇ ਜਿਹੜੇ ਲੀਡਰ ਆ, ਇਹਨਾਂ ਦੀ ਇੱਕ ਟ੍ਰਾਈਲੈਟਰਲ ਸਮਿਟ ਪਿਛਲੇ ਮਹੀਨੇ ਹੋ ਕੇ ਜਿਹੜੀ ਉਹ ਹਟੀ ਆ। ਚਾਈਨਾ ਅਜੇ ਵੀ ਡੀਨਿਊਕਲਾਈਜੇਸ਼ਨ ਦੀ ਚਰਚਾ ਜਿਹੜੀ ਉਹ ਗੱਲ ਕਰਦਾ ਆ, ਪਰ ਰਸ਼ੀਆ ਵਾਲੇ ਨਾਰਥ ਕੋਰੀਆ ਨੂੰ ਨਿਊਕਲੀਅਰ ਆਰਮਸ ਵਾਲੀ ਮੁਲਕ ਮੰਨ ਕੇ ਜਿਹੜੇ ਉਹ ਮੰਨੇ ਬੈਠੇ ਨੇ, ਉਹ ਤਿਆਰ ਹੈਗੇ ਨੇ ਇਸ ਚੀਜ਼ ਨੂੰ ਲੈ ਕੇ। ਸੋ ਇਹ ਹੁਣ ਚਾਈਨਾ ਇੱਥੇ ਐਂਗਲ ਦੇ ਵਿੱਚ ਕਿੱਦਾਂ ਫਿੱਟ ਹੋਊਗਾ, ਇਹ ਵੀ ਹੁਣ ਦੇਖਣ ਵਾਲੀ ਗੱਲ ਰਹੇਗੀ। ਸੋ ਬਿਲਕੁਲ ਫੋਰਨ ਪਾਲਿਸੀ ਅਮਰੀਕਾ ਦੀ ਹੁਣ ਕਿੱਦਾਂ ਦੀ ਰਹਿੰਦੀ ਆ, ਇਸ ਪੂਰੇ ਬਾਬਤ ਉਸ ਦੇ ਉੱਤੇ ਵੀ ਹਰ ਇੱਕ ਦੀ ਨਜ਼ਰ ਰਹਿਣ ਵਾਲੀ ਹੈ ਜੀ। ਅਗਲੀ ਖਬਰ ਵੱਲ ਚਲੀਏ, ਜੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਸੰਬੰਧ ਦੇ ਵਿੱਚ ਆ, ਉਹਨਾਂ ਨੇ ਇੱਕ ਅਪੀਲ ਕੀਤੀ ਸੀ ਉਹਨਾਂ ਦੇ ਗੈਗ ਆਰਡਰ ਦੇ ਸੰਬੰਧ ਦੇ ਵਿੱਚ, ਤੇ ਉਸ ਨੂੰ ਨਿਊਯਾਰਕ ਦੀ ਕੋਰਟ ਆਫ ਅਪੀਲਸ ਨੇ ਡਿਸਮਿਸ ਕਰ ਦਿੱਤਾ ਹੈਗਾ। ਉਹ ਕਹਿੰਦੇ ਵੀ ਅਸੀਂ ਇਸ ਨੂੰ ਨਹੀਂ ਮੰਨਦੇ ਕਿਉਂਕਿ ਕੋਈ ਸਬਸਟੈਂਸ਼ੀਅਲ ਕੌਨਸਟੀਟਿਊਸ਼ਨਲ ਕੁਐਸਚਨ ਡਾਇਰੈਕਟਲੀ ਇਨਵੋਲਵ ਨਹੀਂ ਹੈਗਾ। ਸਰੋਤਿਆਂ ਨੂੰ ਯਾਦ ਹੋਊਗਾ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਗਿਲਟੀ ਕਰਾਰ ਦਿੱਤਾ ਗਿਆ ਆ ਫਾਲਸੀਫਾਈਂਗ ਬਿਜ਼ਨਸ ਰੈਕਰਡਸ ਦੇ ਸੰਬੰਧ ਦੇ ਵਿੱਚ। ਉਹਨਾਂ ਨੇ ਜਿਹੜੇ ਪੈਸੇ ਆ ਇੱਕ ਸਟੋਰਮੀ ਡੈਨੀਅਲਸ ਜੋ ਪੌਰਨ ਸਟਾਰ ਆ ਉਸ ਨੂੰ ਦਿੱਤੇ ਸੀਗੇ। ਨਿਊਯਾਰਕ ਦੀ ਹਾਈ ਕੋਰਟ ਨੇ ਅੱਜ ਸਵੇਰੇ ਹੀ ਇਹ ਜਿਹੜਾ ਆ ਡਿਸਮਿਸ ਕੀਤਾ ਆ ਉਹਨਾਂ ਦਾ ਗੈਗ ਆਰਡਰ, ਤੇ ਹੁਣ ਦੇਖੋ ਵੀ ਉਸ ਤੋਂ ਉੱਪਰਲੀ ਕੋਰਟ ਵਿੱਚ ਜਾਂਦੇ ਆ ਜਾਂ ਨਹੀਂ, ਪਰ ਇਹ ਇੱਕ ਸੈਟਬੈਕ ਜ਼ਰੂਰ ਪ੍ਰੈਜ਼ੀਡੈਂਟ ਟਰੰਪ ਨੂੰ ਹੈਗਾ ਜੀ। ਮੈਕਸੀਕੋ ਤੇ ਯੂਐਸ ਦੇ ਵਿੱਚ ਪਾਣੀ ਦੀ ਲੜਾਈ ਜਿਹੜੀ ਇਸ ਟਾਈਮ ਚੱਲ ਰਹੀ ਹੈ। ਸਭ ਨੂੰ ਪਤਾ ਵੀ ਰੀਓ ਗ੍ਰਾਂਡੇ ਜਿਹੜੀ ਦਰਿਆ ਆ, ਉਹੀ ਬੇਸਿਕਲੀ ਬਾਰਡਰ ਆ ਯੂਐਸਏ ਤੇ ਮੈਕਸੀਕੋ ਦੇ ਦਰਮਿਆਨ। ਕਹਿੰਦੇ ਵੀ ਟੈਨਸ਼ਨ ਇਸ ਟਾਈਮ ਬਾਰਡਰ ਡਿਸਪਿਊਟ ਦੇ ਦਰਮਿਆਨ ਤਾਂ ਵਧੀਆਂ ਹੀ ਪਈਆਂ ਆ, ਤੇ ਕਹਿੰਦੇ ਵੀ ਇਸ ਦਾ ਜਿਹੜਾ ਅਸਰ ਆ ਪਾਣੀ ਉੱਤੇ ਵੀ ਪੈ ਸਕਦਾ ਆ। 80 ਸਾਲ ਪੁਰਾਣੀ ਟ੍ਰੀਟੀ ਦੇ ਮੁਤਾਬਕ ਯੂਐਸ ਤੇ ਮੈਕਸੀਕੋ ਕੋਲੋਰਾਡੋ ਰਿਵਰ ਦਾ ਤੇ ਰੀਓ ਗ੍ਰਾਂਡੇ ਜਿਹੜੀ ਰਿਵਰ ਆ, ਦਰਿਆ ਦਾ, ਇਹਦਾ ਪਾਣੀ ਸ਼ੇਅਰ ਕਰਦੇ ਨੇ। ਪਰ ਦੋਨੋਂ ਹੀ ਪਾਸੇ ਜਦ ਸੋਕਾ ਪੈਂਦਾ ਆ, ਟੈਂਪਰੇਚਰ ਬਹੁਤ ਜ਼ਿਆਦਾ ਜਿਹੜੇ ਉਹ ਵੱਧ ਰਹੇ ਆ, ਤਾਂ ਉਹਦੇ ਨਾਲ ਕਹਿੰਦੇ ਵੀ ਜਿਹੜਾ ਮੈਕਸੀਕੋ ਆ ਆਪਣੀਆਂ ਡਿਲੀਵਰੀਜ਼ ਦੇ ਵਿੱਚ ਪਿੱਛੇ ਰਹਿ ਰਿਹਾ ਆ, ਤੇ ਮੁਲਕ ਦੀ ਜਿਹੜੀ ਐਬਿਲਿਟੀ ਆ ਉਹਦੀਆਂ ਆਬਲੀਗੇਸ਼ਨਸ ਪੂਰੀਆਂ ਕਰਨ ਦੀ, ਉਹਦੇ ਨਾਲ ਪਿੱਛੇ ਰਹਿ ਕੇ ਉਹ ਡੈਟ ਦੇ ਵਿੱਚ ਜਿਹੜਾ ਉਹ ਹੋਰ ਜਾ ਸਕਦਾ ਆ। ਕਹਿੰਦੇ ਵੀ ਸਾਊਥ ਟੈਕਸਸ ਦੇ ਜਿਹੜੇ ਫਾਰਮਰਸ ਆ, ਉਹਨਾਂ ਦੇ ਲਈ ਵੀ ਇਹ ਬਹੁਤ ਵੱਡਾ ਇੱਕ ਇਸ ਟਾਈਮ ਆਰਗੂਮੈਂਟ ਤੇ ਜਿਹੜੀ ਸਟਰਗਲ ਬਣੀ ਪਈ ਆ। ਜਦੋਂ ਮੀਂਹ ਨਹੀਂ ਪੈਂਦਾ ਤਾਂ ਇਹਨਾਂ ਦਰਿਆਵਾਂ ਦੇ ਉੱਤੇ ਜਿਹੜੀ ਇਹਨਾਂ ਦੀ ਨਜ਼ਰ ਹੁੰਦੀ ਹੈ, ਇਹਨਾਂ ਦੇ ਪਾਣੀਆਂ ਦੇ ਉੱਤੇ, ਤੇ ਜਦ ਇਹ ਪਾਣੀ ਪੂਰਾ ਨਾ ਆਵੇ ਤਾਂ ਮਾੜੀ ਚੀਜ਼ ਆ। 1944 ਦੀ ਟ੍ਰੀਟੀ ਦੇ ਤਹਿਤ ਮੈਕਸੀਕੋ ਨੂੰ ਜਿਹੜਾ ਇਹ ਰਿਕੁਆਇਰਡ ਆ ਵੀ ਉਹਨਾਂ ਨੂੰ 2.25 ਮਿਲੀਅਨ ਏਕੜ ਫੁੱਟ ਪਾਣੀ ਯੂਐਸ ਨੂੰ ਹਰ 5 ਸਾਲੀ ਜਿਹੜਾ ਉਹ ਘੱਲਣਾ ਪੈਣਾ ਆ ਰੀਓ ਗ੍ਰਾਂਡੇ ਦਰਿਆ ਦੇ ਵਿੱਚੋਂ, ਤੇ ਯੂਐਸ ਨੇ 1.5 ਮਿਲੀਅਨ ਏਕੜ ਫੁੱਟ ਪਾਣੀ ਘੱਲਣਾ ਹੈ ਮੈਕਸੀਕੋ ਨੂੰ ਕੋਲੋਰਾਡੋ ਰਿਵਰ ਦੇ ਵਿੱਚੋਂ ਹਰ ਸਾਲ ਦੇ ਵਿੱਚ। ਜਿਹੜਾ 1 ਏਕੜ ਫੁੱਟ ਆਪਾਂ ਨੂੰ ਪਤਾ ਹੀ ਆ ਵੀ ਓਨਾ ਹੀ ਹੁੰਦਾ ਪਾਣੀ, ਵੀ ਏਕੜ ਜਿਹੜੀ ਜ਼ਮੀਨ ਦੇ ਵਿੱਚ 1 ਫੁੱਟ ਪਾਣੀ ਜੇ ਉੱਥੇ ਖੜਾ ਹੋ ਜਾਵੇ। ਪਰ ਹੁਣ ਕਹਿੰਦੇ ਆ ਵੀ ਜਿਹੜਾ ਐਮੀਸਟੈਡ ਰੈਜ਼ਰਵਾਇਰ ਆ ਜਿੱਥੇ ਰੀਓ ਗ੍ਰਾਂਡੇ ਤੇ ਜਿਹੜੀ ਦੂਜੀ ਰਿਵਰਸ ਆ ਕੇ ਦੂਜੇ ਪਾਸੋਂ ਜਿਹੜੀ ਮਿਲਦੀ ਆ, ਤਾਂ ਉੱਥੇ ਇਹ ਹੁਣ ਚਰਚਾ ਜਿਹੜੀ ਇੱਥੇ ਬਣੀ ਪਈ ਆ ਵੀ ਕੌਣ ਕਿਹਨੂੰ ਜਿਹੜਾ ਉਹ ਪਾਣੀ ਜ਼ਿਆਦਾ ਦਵੇ, ਕੌਣ ਜਿਹੜਾ ਉਹ ਘੱਟ ਦਵੇ। ਕਿਸੇ ਦਾ ਵੀ ਹੁਣ ਪਾਣੀ ਦੇਣ ਨੂੰ ਜਿਹੜਾ ਉਹ ਜੀ ਨਹੀਂ ਕਰ ਰਿਹਾ ਹੈਗਾ। ਸੋ ਇੱਕ ਤਾਂ ਇਹ ਬਾਰਡਰ ਦਾ ਦਰਿਆ, ਤੇ ਉੱਤੋਂ ਪਾਣੀ ਦਾ ਜਿਹੜਾ ਮਸਲਾ ਹੈ ਦੋਨਾਂ ਮੁਲਕਾਂ ਦੇ ਵਿੱਚ ਇਮੀਗ੍ਰੇਸ਼ਨ ਦੇ ਨਾਲ, ਬਾਰਡਰ ਡਿਸਪਿਊਟ ਦੇ ਨਾਲ, ਇਹ ਵੀ ਇੱਕ ਹੁਣ ਨਵਾਂ ਮਸਲਾ ਜਿਹੜਾ ਉਹ ਗਰਮਾ ਰਿਹਾ ਹੈਗਾ ਆ ਜੀ। ਅਗਲੀ ਖਬਰ ਵੱਲ ਚਲੀਏ, ਇੱਕ ਟੈਲੀ ਹੈਲਥ ਕੰਪਨੀ ਜੋ ਆ ਉਹਦੇ ਐਗਜ਼ੀਕਿਊਟਿਵ ਨੂੰ ਅਕਿਊਜ਼ ਕੀਤਾ ਗਿਆ ਵੀ ਉਸਨੇ $100 ਮਿਲੀਅਨ ਦੀ ਜਿਹੜੀ ਆ ਫਰਾਡ ਕੀਤਾ ਹੈਗਾ। ਐਡਰੈਲ ਸਕੀਮ ਕਰਕੇ ਇਸ ਨੂੰ ਕਿਹਾ ਜਾਂਦਾ ਹੈਗਾ ਆ। ਯੂਐਸ ਦੇ ਇਨਵੈਸਟੀਗੇਟਰਸ ਨੇ ਫਾਊਂਡਰ ਤੇ ਸੀਈਓ ਟੈਲੀ ਹੈਲਥ ਕੰਪਨੀ ਜੋ ਸੈਨ ਫਰਾਂਸਿਸਕੋ ਬੇਸਡ ਹੈਗੀ ਆ, ਉਸ ਦੇ ਬਾਬਤ ਉਹਨਾਂ ਨੇ ਕਿਹਾ ਵੀ $100 ਮਿਲੀਅਨ ਤੋਂ ਵੱਧ ਦਾ ਜਿਹੜਾ ਫਰਾਡ ਆ ਉਹਨਾਂ ਨੇ ਕੀਤਾ, ਜਦੋਂ 40 ਮਿਲੀਅਨ ਪਿਲਸ ਜਿਹੜੀਆਂ ਦਵਾਈਆਂ ਗੋਲੀਆਂ ਆ ਉਹ ਐਡਰੈਲ ਦੀਆਂ ਤੇ ਹੋਰ ਕੰਟਰੋਲ ਸਬਸਟੈਂਸਿਸ ਦੀਆਂ ਉਹ ਲੋਕਾਂ ਨੂੰ ਬਿਨਾਂ ਪ੍ਰੈਸਕ੍ਰਿਪਸ਼ਨ ਤੋਂ ਜਿਹੜੀਆਂ ਦਿੱਤੀਆਂ ਹੈਗੀਆਂ। ਯੂਐਸ ਦੇ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਇਹ ਕਿਹਾ। ਡੌਨ ਦੇ ਸੀਈਓ ਰੂਥੀਆ ਹੀ ਉਹਨਾਂ ਨੇ ਕੰਪਨੀ ਦੇ ਜਿਹੜੇ ਪ੍ਰੈਜ਼ੀਡੈਂਟ ਡੇਵਿਡ ਬਰੋਡੀ ਉਹਦੇ ਨਾਲ ਰਲ ਕੇ ਜਿਹੜਾ ਐਡਰੈਲ ਇਹ ਦਵਾਈ ਆ ਇਸ ਦਾ ਈਜ਼ੀ ਐਕਸੈਸ ਦਿੱਤਾ ਵੀ ਬਹੁਤ ਆਸਾਨੀ ਦੇ ਨਾਲ ਉਹ ਲੈ ਸਕਣ।
ਇਹ ਜਦੋਂ ਸਾਰਾ ਕੁਝ ਕੋਵਿਡ ਸੀ ਉਹਦੇ ਦੌਰਾਨ ਵਾਪਰਿਆ। ਡੌਨ ਗਲੋਬਲ ਸੈਨ ਫਰਾਂਸਿਸਕੋ ਬੇਸਡ ਸਟਾਰਟਅਪ ਆ। ਪੈਂਡੈਮਿਕ ਦੇ ਦੌਰਾਨ ਬਹੁਤ ਮਸ਼ਹੂਰ ਹੋਈ ਸੀ ਕਿ ਆਨਲਾਈਨ ਤੁਸੀਂ ਜਿਹੜੀ ਐਡਰੈਲ ਆ ਇਹਦੀ ਮੰਥਲੀ ਸਬਸਕ੍ਰਿਪਸ਼ਨ ਫੀ ਦੇ ਕੇ ਇਸ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਤੇ ਜੇ ਇਸ ਸਬੰਧ ਦੇ ਵਿੱਚ ਇਹਨੂੰ ਚਾਰਜ ਕੀਤਾ ਗਿਆ ਤੇ 20 ਸਾਲਾਂ ਦੀ ਸਜ਼ਾ ਹੋਊਗੀ। ਤੇ ਇਸ ਤੋਂ ਬਿਨਾਂ ਹੋਰ ਬਹੁਤ ਵੱਡੇ ਅਮਾਉਂਟ ਦੇ ਵਿੱਚ ਜਿਹੜਾ ਫਾਈਨ ਆ ਉਹ ਵੀ ਹੋ ਸਕਦਾ ਹੈਗਾ। ਐਡਰੈਲ ਇਹ ਇਦਾਂ ਦੀ ਦਵਾਈ ਆ ਜਿਹੜੀ ਮੈਨੇਜ ਕਰਦੀ ਹੈਗੀ ਆ ਸਿੰਪਟਮਸ ਜਿਹੜੇ ADHD ਹੁੰਦੇ ਹੈਗੇ ਉਹਨਾਂ ਨੂੰ। ਤੇ ਪਰ ਜਦੋਂ ਤੁਹਾਨੂੰ ਡਾਕਟਰ ਨੇ ਪ੍ਰਸਕ੍ਰਾਈਬ ਨਾ ਕੀਤੀ ਹੋਵੇ ਤੇ ਜਿਹੜੀ ਦਵਾਈ ਵੇਚਣ ਵਾਲੀ ਕੰਪਨੀ ਆ ਉਹ ਤੁਹਾਨੂੰ ਉੱਤੇ ਭੇਜੀ ਜਾਵੇ ਤੁਸੀਂ ਮੈਂਬਰਸ਼ਿਪ ਬਣ ਕੇ, ਤੇ ਉਹ ਵੀ ਜਿਹੜਾ ਇੱਕ ਬਹੁਤ ਗਲਤ ਚੀਜ਼ ਹੈਗੀ ਆ। ਸੋ ਇਸ ਸੰਬੰਧ ਦੇ ਵਿੱਚ ਇਹ ਇੱਕ ਦੂਜਾ ਬਹੁਤ ਵੱਡਾ ਜਿਹੜਾ ਅਰੈਸਟ ਹੋਇਆ। ਇਸ ਤੋਂ ਪਹਿਲਾਂ ਇੱਕ ਪਾਲੋ ਆਲਟੋ ਬੇਸਡ ਬੀਬੀ ਸੀ ਜਿਹੜੀ ਉਹ ਕੰਪਨੀ ਦੇ ਵਿੱਚ, ਉਸ ਦੀ CEO ਨੂੰ ਵੀ ਜਿਹੜਾ ਅਰੈਸਟ ਕੀਤਾ ਗਿਆ ਸੀ ਤੇ ਉਹ ਅੱਜ ਕੱਲ ਜਿਹੜੀ ਜੇਲ੍ਹ ਆ ਉਹ ਕੱਟ ਰਹੀ ਹੈਗੀ। ਜੀ। ਚਾਈਨੀਜ਼ ਸਰਕਾਰ ਨੇ ਯੂਰਪੀਅਨ ਕਿਸਾਨਾਂ ਦੇ ਉੱਤੇ ਨਕੇਲ ਕੱਸਣ ਬਾਰੇ ਸੋਚ ਰਹੇ ਆ। ਇਹ ਉਸ ਟਾਈਮ ਦੇ ਉੱਤੇ ਇਹ ਚੀਨ ਵਾਲਿਆਂ ਨੇ ਫੈਸਲਾ ਲਿਆ ਆ ਜਦ ਯੂਰਪੀਅਨ ਸੰਘ ਨੇ ਕਿਹਾ ਆ ਵੀ ਚਾਈਨਾ ਦੀਆਂ ਜਿਹੜੀਆਂ ਇਲੈਕਟ੍ਰਿਕ ਵਹੀਕਲਸ ਆ ਉਹਨਾਂ ਉੱਤੇ ਟੈਰਿਫਸ ਯਾਨੀ ਕਿ ਟੈਕਸ ਉਹ ਇੰਪੋਜ਼ ਕਰਨ ਬਾਰੇ ਸੋਚ ਰਹੇ ਆ। ਸੋ ਨਾਲ ਦੇ ਨਾਲ ਹੀ ਚਾਈਨਾ ਦੀ ਜਿਹੜੀ ਕਮਰਸ ਮਿਨਿਸਟਰੀ ਆ ਉਹਨਾਂ ਨੇ ਇਲੈਕਟ੍ਰਿਕ ਵਹੀਕਲ ਦੇ ਟੈਰਿਫਸ ਨੂੰ ਮੈਂਸ਼ਨ ਤਾਂ ਨਹੀਂ ਕੀਤਾ, ਪਰ ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਯੂਰਪ ਤੋਂ ਆ ਰਿਹਾ ਪੋਰਕ ਆ ਉਹਨਾਂ ਦੀ ਇਨਵੈਸਟੀਗੇਸ਼ਨ ਜਿਹੜੀ ਆ ਅਸੀਂ ਸ਼ੁਰੂ ਕਰਾਂਗੇ। ਜਿਹੜੇ ਯੂਰਪੀਅਨ ਯੂਨੀਅਨ ਪੋਰਕ ਇੰਪੋਰਟਸ ਆ ਉਸ ਨੂੰ ਜਿਹੜਾ ਉਹ ਲੈ ਕੇ ਜਿਹੜੀ ਐਂਟੀ ਡੰਪਿੰਗ ਇਨਵੈਸਟੀਗੇਸ਼ਨ ਹੋਊਗੀ। ਚਾਈਨਾ ਕਹਿੰਦੇ ਵੀ 25% ਜਿਹੜੀ ਡਿਊਟੀ ਆ ਉਹ ਗੈਸੋਲੀਨ ਪਾਵਰਡ ਵਹੀਕਲਸ ਦੇ ਉੱਤੇ ਲਾ ਸਕਦਾ ਸੀਗਾ, ਲਾਰਜ ਇੰਜਨਸ ਦੇ ਉੱਤੇ ਕਲਾਈਮੇਟ ਚੇਂਜ ਦੇ ਨਾਮ ਦੇ ਅੰਡਰ। ਪਰ ਕਹਿੰਦੇ ਵੀ ਇਸ ਦੇ ਨਾਲ ਮੋਸਟਲੀ ਮਰਸੀਡੀਜ਼ ਤੇ BMW ਦੋਨੋਂ ਯੂਰਪੀਅਨ ਮੁਲਕ ਦੀਆਂ ਇਹ ਗੱਡੀਆਂ ਆ ਉਹਨਾਂ ਉੱਤੇ ਅਸਰ ਜਿਹੜਾ ਉਹ ਪੈ ਸਕਦਾ ਹੈ, ਪਰ ਉਹਨਾਂ ਨੇ ਅਜਿਹਾ ਨਹੀਂ ਕੀਤਾ। ਸਰਕਾਰ ਇੱਕ ਹਿਸਾਬ ਦੇ ਨਾਲ ਹੋਰ ਪਾਸਿਓਂ ਇਹਨਾਂ ਦੀ ਜਿਹੜੀ ਚਾਈਨੀਜ਼ ਸਰਕਾਰ ਆ ਬਾਂਹ ਮਰੋੜਨ ਦੀ ਕੋਸ਼ਿਸ਼ ਕਰ ਰਹੇ ਆ। ਚਾਈਨੀਜ਼ EVs ਨੇ ਇਸ ਟਾਈਮ ਦੁਨੀਆ ਭਰ ਦੇ ਵਿੱਚ ਕਹਿ ਲਓ ਵੀ ਹੋ ਹੱਲਾ ਪੂਰਾ ਮਚਾਇਆ ਆ। ਅਮਰੀਕਾ ਦੇ ਵਿੱਚ ਵੀ ਇੱਥੇ ਇਲੈਕਟ੍ਰਿਕ ਗੱਡੀਆਂ ਟੈਸਲਾ ਵਰਗੀਆਂ ਦੀਆਂ ਗੱਡੀਆਂ ਦੀ ਕੀਮਤ ਡਿੱਗਣ ਦਾ ਕਾਰਨ ਇੱਕ ਵੱਡਾ ਕਾਰਨ ਇਹ ਮੰਨਿਆ ਜਾ ਰਿਹਾ ਵੀ ਜਿਹੜੀਆਂ ਚਾਈਨਾ ਤੋਂ ਬਹੁਤ ਹੀ ਸਸਤੀਆਂ ਜਿਹੜੀ ਇਲੈਕਟ੍ਰਿਕ ਗੱਡੀਆਂ ਆ ਉਹ ਮਾਰਕੀਟ ਦੇ ਵਿੱਚ ਆ ਰਹੀਆਂ ਨੇ। ਸੋ ਹੁਣ ਇਹੀ ਚੀਜ਼ ਯੂਰਪ ਦੇ ਵਿੱਚ ਕਰਨਾ ਚਾਹੁੰਦੇ ਸੀ, ਪਰ ਯੂਰਪ ਵਾਲਿਆਂ ਨੇ ਇਹਨਾਂ ਦੇ ਉੱਤੇ ਟੈਰਿਫ ਲਾਉਣ ਦੀ ਗੱਲ ਕੀਤੀ ਤਾਂ ਉਹਦੀ ਜਵਾਬੀ ਕਾਰਵਾਈ ਦੇ ਵਿੱਚ ਹੁਣ ਚਾਈਨਾ ਦੀ ਸਰਕਾਰ ਆ ਉੱਥੇ ਪੋਰਕ ਦੇ ਜਿਹੜੇ ਫਾਰਮਰਸ ਆ ਯੂਰਪ ਤੋਂ ਉਹਨਾਂ ਦੇ ਇੰਪੋਰਟਸ ਦੀ ਉਹਨਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਆ। ਸੋ ਟਰਾਈ ਇਹਨਾਂ ਦੀ ਇਹੀ ਆ ਭਾਈ ਸਾਡਾ ਜਿਹੜੇ EV ਗੱਡੀਆਂ ਦੇ ਉੱਤੇ ਜਿਹੜੇ ਟੈਰਿਫ ਆ ਉਹ ਘੱਟ ਲਗਾਏ ਜਾਣ। ਆਪਾਂ ਇੱਕ ਬ੍ਰੇਕ ਲੈਂਦੇ ਆ ਤੇ ਬ੍ਰੇਕ ਤੋਂ ਬਾਅਦ ਫਿਰ ਕੈਲੀਫੋਰਨੀਆ ਦੇ ਵਿੱਚ ਘਰਾਂ ਦੀ ਇੰਸ਼ੋਰੈਂਸ ਨੂੰ ਲੈ ਕੇ ਉਹ ਆਪਾਂ ਡਿਸਕਸ ਕਰਦੇ ਹੈਗੇ ਆ ਕੀ ਕੁਝ ਵਾਪਰਿਆ ਹੈਗਾ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਧੰਨਵਾਦ ਜੀ ਆਇਆਂ ਨੂੰ। ਤੇ ਇਹ ਵਾਲਾ ਪ੍ਰੋਗਰਾਮ ਕੁਝ ਮਿੰਟ ਦਾ ਆਪਾਂ ਇੰਸ਼ੋਰੈਂਸ ਦੇ ਨਾਲ ਤੁਹਾਡਾ ਸਾਂਝਾ ਕਰਾਂਗੇ, ਖਾਲਸਾ ਇੰਸ਼ੋਰੈਂਸ ਏਜੰਸੀ ਵੱਲੋਂ। ਤੇ ਸਾਡਾ ਲਾਇਸੈਂਸ ਨੰਬਰ ਹੈਗਾ 0F89805 ਤੇ ਕੁਝ ਖਬਰਾਂ ਵੀ ਮੈਂ ਨਾਲ ਇੱਕ ਮਿੰਟ ਦੀਆਂ ਕਰਦਾ। ਨੇਸ਼ਨ ਵਾਈਡ ਨੇ ਇਕੱਲਾ ਘਰਾਂ ਦੀ ਇੰਸ਼ੋਰੈਂਸ ਨਹੀਂ, ਬਹੁਤ ਸਾਰੇ ਲੋਕਾਂ ਦੀ ਕੱਟੀ। ਅੱਜ ਖਬਰ ਆ ਰਹੀ ਆ ਵੀ 1 ਲੱਖ ਦੇ ਕਰੀਬ ਜਿਹੜੀ ਪੈਟ ਇੰਸ਼ੋਰੈਂਸ ਆ, ਜਿਹੜੀ ਜਾਨਵਰਾਂ ਦੀ ਇੰਸ਼ੋਰੈਂਸ ਜਿੱਦਾਂ ਬਿੱਲੀਆਂ ਦੀ, ਕੁੱਤਿਆਂ ਦੀ, ਡੌਗਸ ਦੀ ਆਪਾਂ ਕਰਾਣੇ ਹੈਗੇ ਆ, ਉਹ ਵੀ ਕੈਂਸਲ ਕਰਨ ਜਾ ਰਹੇ ਹੈਗੇ ਨੇਸ਼ਨ ਵਾਈਡ ਵਾਲੇ। ਇਸ ਤੋਂ ਬਿਨਾ ਸੈਂਟਰਲ ਕੋਸਟ ਦੇ ਵਿੱਚ ਜਿਹੜੇ ਘਰ ਹੈਗੇ ਕੈਲੀਫੋਰਨੀਆ ਦੇ, ਸੈਨ ਲੂਇਸ ਓਬਿਸਪੋ ਕਾਉਂਟੀ, ਹੋਰ ਇਦਾਂ ਦਾ ਏਰੀਆ, ਉੱਥੇ ਇੰਨੀ ਬੁਰੀ ਸਿਚੁਏਸ਼ਨ ਆ। ਸਟੇਟ ਫਾਰਮ ਨੇ ਜਿਹੜੀਆਂ ਕੈਂਸਲ ਵੀ ਕਰਤੀਆਂ ਆ, ਨਵੇਂ ਨਹੀਂ ਕਰ ਰਹੇ, ਹੋਰ ਕੰਪਨੀਆਂ ਵੀ ਨਿਕਲ ਰਹੀਆਂ ਆ। ਜਿਹੜੇ ਲੋਕ $1000 ਦੇ ਕਰੀਬ ਇੰਸ਼ੋਰੈਂਸ ਸੀ, ਉਹਨਾਂ ਦੀ ਹੁਣ $5000 ਤੱਕ ਜਿਹੜੀ ਇੰਸ਼ੋਰੈਂਸ ਹੋ ਰਹੀ ਹੈਗੀ ਆ। ਕੈਲੀਫੋਰਨੀਆ ਦੇ ਇੰਸ਼ੋਰੈਂਸ ਕਮਿਸ਼ਨਰ ਨੇ ਕਹਿੰਦੇ ਵੀ ਜਿਹੜਾ ਲਗਭਗ ਇੰਸ਼ੋਰੈਂਸ ਇੰਡਸਟਰੀ ਨੂੰ ਸਾਰਾ ਕੁਝ ਦੇ ਦਿੱਤਾ ਹੈ ਜੋ ਉਹ ਮੰਗਦੇ ਹੈਗੇ। ਅੱਜ ਸੈਨੋਜ਼ੇ ਮਰਕਰੀ ਨਿਊਜ਼ ਨੇ ਬਹੁਤ ਵੱਡਾ ਜਿਹੜਾ ਆਰਟੀਕਲ ਆ, ਓਪੀਨੀਅਨ ਆਰਟੀਕਲ ਇਹਦੇ ਸੰਬੰਧ ਚ ਲਿਖਿਆ ਵੀ ਕਿਸ ਤਰ੍ਹਾਂ ਜੋ ਇੰਸ਼ੋਰੈਂਸ ਕੰਪਨੀ ਕਹਿੰਦੇ ਆ ਵੀ ਇੱਕ ਬਲੈਕ ਬਾਕਸ ਮਾਡਲ ਦੇ ਬੇਸ ਦੇ ਉੱਤੇ ਵੀ ਆਉਣ ਵਾਲੇ ਸਮੇਂ 'ਚ ਕਿੱਦਾਂ ਦੇ ਜਿਹੜੇ ਕੈਟਾਸਟ੍ਰੋਫੀਜ਼ ਹੋਣੀਆਂ ਆ, ਕਿੱਦਾਂ ਦੇ ਅੱਗਾਂ ਲੱਗਣ ਨੂੰ ਲੈ ਕੇ ਜਾਂ ਹੋਰ ਜਿਹੜੀ ਨੈਚੁਰਲ ਡਿਜ਼ਾਸਟਰ ਨੂੰ ਲੈ ਕੇ, ਉਸ ਬੇਸ ਦੇ ਉੱਤੇ ਜਿਹੜੀ ਉਹਨਾਂ ਨੇ ਰੇਟ ਫਿਕਸ ਕਰਨੇ ਆ। ਸੋ ਉਹਨਾਂ ਨਾਲ ਉਹ ਆਲਮੋਸਟ ਐਗਰੀ ਕਰਦੇ, ਕਹਿੰਦੇ ਈਵਨ ਦੋ ਇਹਦੇ 'ਚ ਕੁਐਸਚਨ ਵੀ ਹੋਣੇ ਹੈਗੇ ਆਉਣ ਵਾਲੇ ਸਮੇਂ 'ਚ, ਜਿਹੜਾ ਪੀਰੀਅਡ ਵੀ ਦਿੱਤਾ ਜਾਊਗਾ ਲੋਕਾਂ ਨੂੰ, ਆਪਣੇ ਕਮੈਂਟ ਪੀਰੀਅਡ ਜਿਹੜਾ ਹੁੰਦਾ। ਪਰ ਲੱਗਦਾ ਆ ਵੀ ਕਹਿੰਦੇ ਵੀ ਆਲਮੋਸਟ ਜਿਹੜੀ ਇੰਸ਼ੋਰੈਂਸ ਕੰਪਨੀਆਂ ਜੋ ਮੰਗਦੀਆਂ ਆ ਉਹ ਕੈਲੀਫੋਰਨੀਆ ਦੇ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੇ ਦੇ ਦਿੱਤਾ ਹੈ। ਸੋ ਜਿਹਦਾ ਬਹੁਤ ਸਾਰਾ ਵਿਰੋਧ ਵੀ ਹੋਇਆ। ਪਰ ਅੱਜ ਦੀ ਡੇਟ 'ਚ ਵੀ 80 ਤੋਂ ਵੱਧ % ਕੰਪਨੀਆਂ ਕੈਲੀਫੋਰਨੀਆ 'ਚ ਘਰਾਂ ਦੀ ਇੰਸ਼ੋਰੈਂਸ ਨਹੀਂ ਲਿਖ ਰਹੀਆਂ ਹੈਗੀਆਂ। ਸੋ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਆ, ਖਾਸ ਕਰਕੇ ਜੇ ਤੁਸੀਂ ਕੈਲੀਫੋਰਨੀਆ 'ਚ ਘਰ ਖਰੀਦ ਰਹੇ ਹੋ, ਆਫਰ ਦੇਣ ਵੇਲੇ ਜਾਂ ਉਸ ਤੋਂ ਬਾਅਦ ਵੀ ਉਹ ਪਹਿਲਾਂ ਮੇਕ ਸ਼ੋਰ ਕਰ ਲਓ ਵੀ ਉੱਥੇ ਤੁਹਾਨੂੰ ਇੰਸ਼ੋਰੈਂਸ ਸਹੀ ਵੀ ਮਿਲੂਗੀ ਜਾਂ ਰੇਟ ਕਿਤੇ ਬਹੁਤ ਹਾਈ ਮਿਲੂਗਾ ਜਾਂ ਨਾ ਵੀ ਮਿਲੂਗੀ। ਇਦਾਂ ਦੀ ਸਿਚੁਏਸ਼ਨ ਵੀ ਆ। ਬਹੁਤ ਸਾਰੇ ਲੋਕਾਂ ਦੀਆਂ ਇੰਸ਼ੋਰੈਂਸ ਕੈਂਸਲ ਹੋ ਗਈਆਂ। ਮੈਂ ਲੇਟਲੀ ਦੇਖ ਰਿਹਾ ਮੇਰੇ ਆਫਿਸ ਵਿੱਚ ਵੀ ਬਹੁਤ ਕਾਲਸ ਆਉਂਦੀਆਂ, ਨਹੀਂ ਜੀ ਸਾਡੀ ਤਾਂ ਆਟੋਮੈਟਿਕ ਮਾਰਗੇਜ ਥਰੂ ਆ। ਮਾਰਗੇਜ ਤੁਹਾਡਾ ਐਸਕਰੋ ਅਕਾਊਂਟ ਆ, ਪਰ ਇੰਸ਼ੋਰੈਂਸ ਤੁਹਾਡੀ ਇੰਸ਼ੋਰੈਂਸ ਕੰਪਨੀ ਤੋਂ ਹੀ ਆ। ਜੇ ਤੁਹਾਡੀ ਇੰਸ਼ੋਰੈਂਸ ਕੈਂਸਲ ਹੋ ਗਈ, ਉਹਨੇ ਸਿਰਫ ਮਾਰਗੇਜ ਦੀ ਤੁਹਾਡੀ ਜਿਹੜੀ ਜਿੰਨਾ ਲੋਨ ਅਮਾਊਂਟ ਆ ਉਨੀ ਇੰਸ਼ੋਰੈਂਸ ਕੀਤੀ ਹੋਆ, ਮੁੜ ਕੇ ਤੁਸੀਂ ਫਿਰ ਸਾਰਾ ਕੁਝ ਲੂਜ਼ ਕਰ ਜਾਓਗੇ। ਬਹੁਤ ਵਾਰ ਅਸੀਂ ਪੇਪਰ ਵਰਕ ਜਿਹੜਾ ਸੈੱਟ ਨਹੀਂ ਰੱਖਦੇ। ਕਈ ਵਾਰ ਹੁੰਦੇ ਅਸੀਂ ਇੱਕ ਘਰ 'ਚ ਰਹਿੰਦੇ ਆ, ਦੂਜੇ 'ਚ ਮੂਵ ਹੋ ਜਾਂਦੇ ਆ, ਪਰ ਉਹ ਜਿਹ 'ਚ ਰਹਿੰਦੇ ਆ ਉਹ ਰੈਂਟ ਤੇ ਦੇਤਾ, ਉਹਦੀ ਇੰਸ਼ੋਰੈਂਸ ਐਜ਼ ਏ ਹੋਮ ਓਨਰ ਚੱਲੀ ਜਾਂਦੀ ਆ। ਮੈਂ ਇਦਾਂ ਦੀਆਂ ਇੰਸੀਡੈਂਟ ਵੀ ਦੇਖੇ ਆ ਪਿਛਲੇ 30-32 ਸਾਲਾਂ ਦੇ ਦੌਰਾਨ। ਤੇ ਇੰਸ਼ੋਰੈਂਸ ਕੰਪਨੀਆਂ ਨੇ ਟੋਟਲੀ ਕਲੇਮ ਜਿਹੜਾ ਉਹ ਨਾ ਕਰ ਦਿੱਤਾ, ਘਰ ਵੀ ਸੜ ਕੇ ਸਵਾਹ ਹੋ ਗਿਆ। ਕਹਿੰਦੇ ਵੀ ਤੁਹਾਡੀ ਪਾਲਿਸੀ ਤਾਂ ਰੋਂਗ ਲਿਖੀ ਹੋਆ, ਇਹ ਐਜ਼ ਏ ਹੋਮ ਓਨਰਸ ਆ, ਪਰ ਤੁਹਾਡੀ ਲੈਂਡਲੋਰਡ ਹੋਣੀ ਚਾਹੀਦੀ ਹੈਗੀ ਆ। ਕਿਉਂਕਿ ਹੁਣ ਮਿਲ ਨਹੀਂ ਰਹੀਆਂ ਪਾਲਿਸੀਆਂ, ਇਸ ਕਰਕੇ ਲੋਕ ਸੋਚ ਰਹੇ ਆ ਵੀ ਸ਼ਾਇਦ ਸਾਡੀ ਉਦਾਂ ਹੀ ਚੱਲ ਰਹੀ ਆ ਤੇ ਕਵਰ ਹੋ ਜਾਣੀ ਆ। ਉਹ ਕਈ ਵਾਰ ਕੀ ਹੁੰਦਾ ਵੀ ਤੁਸੀਂ ਕਰਾ ਲਓ, ਪਰ ਮੁੜ ਕੇ ਜਦੋਂ ਉਹਨਾਂ ਨੇ ਵੈਰੀਫਾਈ ਕਰਨਾ ਉਹ ਇੰਸ਼ੋਰੈਂਸ ਕਵਰ ਨਹੀਂ ਹੋਣੀ ਹੈਗੀ। ਸੋ ਇਹ ਚੀਜ਼ਾਂ ਜਿਹੜੀਆਂ ਆ ਉਹ ਧਿਆਨ 'ਚ ਰੱਖਣ ਵਾਲੀ ਗੱਲ ਹੈਗੀ ਆ। ਦੂਸਰਾ ਇਹ ਆ, ਚਾਹੇ ਤੁਹਾਡੀ ਪਾਲਿਸੀ ਚੱਲਦੀ ਵੀ ਆ, ਇੱਥੇ ਖੁਸ਼ੀ ਹੋਣ ਦੀ ਜ਼ਰੂਰਤ ਨਹੀਂ। ਹਰ ਸਾਲ ਹੁਣ ਇੰਸ਼ੋਰੈਂਸ ਕੰਪਨੀਆਂ ਇੰਨੀਆਂ ਸਟ੍ਰਿਕਟ ਹੋ ਗਈਆਂ, ਜਦੋਂ ਵੀ ਤੁਹਾਡਾ ਰਿਨਿਊ ਲਾਣਾ ਹੈਗਾ ਆ, ਉਸ ਤੋਂ ਪਹਿਲਾਂ ਉਹ ਇਨਸਪੈਕਸ਼ਨ ਕਰ ਰਹੇ ਆ। ਤੁਹਾਨੂੰ ਪਤਾ ਵੀ ਨਹੀਂ ਲੱਗਦਾ ਵੀ ਇਨਸਪੈਕਸ਼ਨ ਕੀਤੀ ਆ, ਕਿਉਂਕਿ ਉਹ ਇਨਸਾਈਡ ਨਹੀਂ ਆਉਂਦੇ। ਫਰੰਟ, ਬੈਕ, ਰੂਫ, ਅੱਜ ਕੱਲ ਜਿਹੜੇ ਆ ਡਰੋਨਸ ਉਹ ਯੂਜ਼ ਕਰ ਰਹੇ ਆ। ਡਰੋਨਸ ਦੇ ਨਾਲ ਪੂਰੀ ਪਿਕਚਰ ਲੈ ਲੈਂਦੇ ਆ ਰੂਫ ਦੀ, ਵੀ ਰੂਫ ਕਿੰਨੀ ਪੁਰਾਣੀ ਆ, ਕਿੱਥੋਂ ਜਿਹੜੀ ਟਾਈਲ ਆ ਪੱਟ ਹੋਈ ਆ, ਕਿੱਥੇ ਜਿਹੜਾ ਪਿੱਛੇ ਤੁਸੀਂ ਗਾਰਬੇਜ ਸਿੱਟਿਆ ਆ। ਸੋ ਉਹਦੇ 'ਚ ਕੀ ਆ, ਉਹ ਤੁਹਾਨੂੰ ਕੈਂਸਲੇਸ਼ਨ ਨੋਟਿਸ ਭੇਜ ਦੋਗੇ। ਇੱਕ ਵਾਰ ਕੈਂਸਲੇਸ਼ਨ ਨੋਟਿਸ ਆ ਗਿਆ ਫਿਰ ਬਹੁਤ ਹਾਰਡ ਆ। ਸੋ ਕੁਝ ਕੁ ਜਿਹੜੀਆਂ ਗੱਲਾਂ ਆ ਆਪਣੇ ਸਰੋਤਿਆਂ ਨੂੰ ਯਾਦ ਰੱਖਣ ਲਈ ਆ ਵੀ ਇੱਕ ਤਾਂ ਇਹ ਆ ਵੀ ਜੇ ਹੁਣ ਤੁਹਾਡਾ ਘਰ ਕਿਸੇ ਦਾ, ਮੈਂ ਏਰੀਏ 'ਚ ਕਈ ਵਾਰ ਦੇਖਦਾ 2-2 ਮਿਲੀਅਨ ਦੇ ਘਰ ਆ ਤੇ ਅੱਗੇ ਪਿੱਛੇ ਏਦਾਂ ਜੰਕ ਸਿੱਟਿਆ ਹੁੰਦਾ, ਜਿਹੜੇ ਟਰੀ ਆ ਉਹ ਟੱਚ ਕਰ ਰਹੇ ਆ ਰੂਫ ਨੂੰ, ਇੰਨਾ ਜਿੱਦਾਂ ਮਾੜੀ ਹਾਲਤ ਆ
ਮੈਂ ਹੈਰਾਨ ਹੁੰਦਾ ਵੀ ਕਈ ਵਾਰੀ ਮੈਂ ਜਦੋਂ ਫਰਿਜ਼ਨ ਵਾਲੇ ਏਰੀਏ 'ਚ ਜਾਂਦਾ ਉੱਥੇ ਹਜੇ ਵੀ ਜਿਹੜੇ ਕਈ ਪੁਰਾਣੇ ਏਰੀਏ 'ਚ 4-4 ਲੱਖ 3-3 ਲੱਖ ਦੇ ਘਰ ਆ ਉਹ ਚਮਕਦੇ ਹੁੰਦੇ ਆ, ਲੋਕਾਂ ਨੇ ਐਨ ਜੀ ਗਾਰਡਨ ਜੀ। ਵੀ ਚਮਕਾਇਆ, ਰੂਫ ਵੀ ਚਮਕਾਈ ਆ। ਹੂੰ। ਸੋ ਇਹ ਧਿਆਨ ਰੱਖੋ, ਇੱਕ ਤਾਂ ਜਿਹੜੀ ਤੁਹਾਡੀ ਰੂਫ ਆ ਉਹਨੂੰ ਪ੍ਰੈਸ਼ਰ ਵਾਸ਼ ਕਰੋ, ਜੇ ਚੇਂਜ ਕਰਨ ਵਾਲੀ ਚੇਂਜ ਕਰੋ। ਜੇ ਟਾਈਲਾਂ ਕਈ ਵਾਰ ਹਿੱਲੀਆਂ, ਕਈ ਵਾਰੀ ਜਾਨਵਰ ਬੈਠਦੇ ਉਹਨਾਂ ਦੀਆਂ ਬਿੱਠਾਂ ਜਿਹੜੀਆਂ ਉਹ ਫਸ ਜਾਂਦੀਆਂ, ਜਦੋਂ ਫਿਰ ਮੀਂਹ ਪੈਂਦਾ ਆ ਉਹ ਲੀਕ ਕਰਦਾ ਪਾਣੀ ਤੇ ਉਹ ਫਿਰ ਤੁਹਾਡੀ ਸੀਲਿੰਗ ਟੁੱਟਦੀ ਆ, ਤੇ ਫਿਰ ਤੁਹਾਡਾ ਜਿਹੜਾ ਕਲੇਮ ਹੁੰਦਾ ਤੇ ਫਿਰ ਤੁਹਾਡੀ ਜਿਹੜੀ ਇੰਸ਼ੋਰੈਂਸ ਆ ਉਹ ਔਖੀ ਹੁੰਦੀ ਹੈਗੀ ਆ। ਸੋ ਉਹ ਕਰੋ। ਜਿਹੜੇ ਟਰੀ ਆ ਉਹ 15-20 ਫੁੱਟ ਦੂਰ ਜਿਹੜੇ ਟੱਚ ਕਰਨ ਤੋਂ ਹੋਣੇ ਚਾਹੀਦੇ ਹੈਗੇ ਆ, ਰੂਫ ਨੂੰ ਟੱਚ ਨਹੀਂ ਕਰਨੇ ਚਾਹੀਦੇ ਹੈਗੇ। ਜਿਹੜਾ ਯਾਰਡ ਹੈਗੇ ਆ, ਫਰੰਟ ਯਾਰਡ ਜਾਂ ਬੈਕ ਯਾਰਡ, ਉਹ ਟੋਟਲੀ ਕਲੀਨ ਹੋਣਾ ਚਾਹੀਦਾ ਆ। ਇਹ ਨਹੀਂ ਵੀ ਤੁਸੀਂ ਜਿਹੜੀ ਜੰਕ ਸਿੱਟਿਆ ਆ, ਜੰਕ ਕਾਰਾਂ ਹੈਗੀਆਂ। ਬਹੁਤ ਵਾਰ ਕੀ ਹੁੰਦਾ ਨਾ, ਤੁਸੀਂ ਰੈਂਟਲ ਘਰ ਦਿੱਤੇ ਆ, ਦੇਖਣੇ ਨਹੀਂ ਜਾਂਦੇ ਵੀ ਉੱਥੇ ਕੀ ਘਰ ਹੋ ਰਿਹਾ ਹੈਗਾ, ਜੀ ਉਹਨਾਂ ਨੇ ਪੂਰਾ ਜੰਕ ਪਾਇਆ ਹੋਇਆ ਹੈਗਾ। ਗਾਰਬੇਜ ਵਗੈਰਾ ਜਿਹੜਾ ਆ ਉਹ ਕੋਈ ਨਹੀਂ ਹੋਣਾ ਚਾਹੀਦਾ ਹੈਗਾ। ਅੱਗੇ ਪਿੱਛੇ ਬਿਲਕੁਲ ਕਲੀਨ ਰੱਖੋ, ਕਿਉਂਕਿ ਅੱਜ ਦੀ ਡੇਟ 'ਚ ਮੈਂ ਤੁਹਾਨੂੰ ਗਰੰਟੀ ਨਾਲ ਕਹਿ ਸਕਦਾ ਆ 99.9% ਕੰਪਨੀਆਂ ਜਦੋਂ ਵੀ ਤੁਹਾਡੀ ਜਿਹੜੀ ਪਾਲਿਸੀ ਰਿਨਿਊ ਹੋਣ ਜਾ ਰਹੀ ਆ ਉਹਦੀ ਪੂਰੀ ਇੰਸਪੈਕਸ਼ਨ ਕਰ ਰਹੀਆਂ, ਤੇ ਤੁਹਾਨੂੰ ਰਿਨਿਊਅਲ ਨੋਟਿਸ ਆਉਂਦਾ ਲਗਭਗ 90 ਦਿਨ ਪਹਿਲਾਂ ਹੀ ਉਹ ਇੰਸਪੈਕਸ਼ਨ ਕਰ ਲੈਂਦੇ ਆ। ਸੋ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖੋ। ਤੇ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਆ, ਘਰ ਦੀ ਇੰਸ਼ੋਰੈਂਸ, ਰੈਂਟਲ ਪ੍ਰਾਪਰਟੀਆਂ ਦੀ ਇੰਸ਼ੋਰੈਂਸ ਨਹੀਂ ਮਿਲ ਰਹੀ ਹੈਗੀ, ਤੇ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਕਾਲ ਕਰ ਸਕਦੇ ਹੋ। ਜਾਂ ਤੁਹਾਡੇ ਬਹੁਤ ਸਾਰੇ ਜਿਹੜੇ ਰੇਟਸ ਆ ਉਹ ਇਨਕਰੀਜ਼ ਹੋ ਗਿਆ, ਕਈਆਂ ਦੇ ਮੈਂ ਦੇਖਦਾ ਵੀ 300 400% ਤੱਕ ਹੋ ਗਏ ਹੈਗੇ ਆ। ਸੋ ਤੁਸੀਂ ਚੈੱਕ ਕਰ ਸਕਦੇ ਹੋ, ਨਥਿੰਗ ਰੋਂਗ। ਤੇ ਜੇ ਨਾ ਵੀ ਰੇਟ ਘੱਟ ਹੋਊਗੇ, ਐਟਲੀਸਟ ਤੁਹਾਨੂੰ ਹੌਸਲਾ ਹੋ ਜਾਊਗਾ ਵੀ ਮੈਂ ਚੈੱਕ ਕਰ ਲਿਆ ਹੈਗਾ। ਤੇ ਸਾਡਾ ਖਾਲਸਾ ਇੰਸ਼ੋਰੈਂਸ ਏਜੰਸੀ ਦਾ ਟੈਲੀਫੋਨ ਨੰਬਰ ਹੈਗਾ 4082722500 4082722500। ਬਹੁਤ ਵਾਰ ਕੀ ਹੁੰਦਾ ਵੀ ਮੇਰੇ ਆਫਿਸ ਕਾਲ ਕਰਦੇ ਆ, ਉਹ ਸਰੋਤੇ ਜਿਹੜੇ ਕਹਿੰਦੇ ਵੀ ਮੇਰੇ ਨਾਲ ਹੀ ਗੱਲ ਕਰਨੀ ਆ। ਮੇਰੇ ਸੈਨੋਜ਼ ਵਾਲੇ ਆਫਿਸ 10 ਦੇ ਕਰੀਬ EMPLOYEE ਆ, ਤੇ ਮੈਜੋਰਿਟੀ ਸਾਰੇ ਲਾਇਸੈਂਸਡ ਆ। ਸੋ ਤੁਹਾਨੂੰ ਸਹੀ ਜਵਾਬ ਦੇ ਸਕਦੇ ਹੈਗੇ ਆ। ਤੇ ਇੱਦਾਂ ਸਾਡਾ ਜਿਹੜਾ ਫਰਿਜ਼ਨੋ ਦਾ ਆਫਿਸ ਹੈਗਾ, ਇੱਕ ਵਾਰੀ ਫੇਰ ਟੈਲੀਫੋਨ ਨੰਬਰ 4082722500 ਜੀ 4082722500 ਦੇ ਉੱਤੇ ਜਿਹੜਾ ਤੁਸੀਂ ਕਾਲ ਕਰ ਸਕਦੇ ਆ। ਤੇ ਆਪਾਂ ਹੁਣ ਹਰਜੋਤ ਜੀ ਲੈਂਦੇ ਆ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸਤਿ ਸ੍ਰੀ ਸ਼੍ਰੀ ਅਕਾਲ। ਅਕਾਲ।